ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਦਸੰਬਰ ਦਿਨ ਬੁੱਧਵਾਰ, ਅੱਜ 2 ਦਸੰਬਰ ਦਿਨ ਸ਼ੁੱਕਰਵਾਰ, ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਨੰਬਰ 408 272 2500। ਇਸ ਮੌਕੇ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਜ਼ ਰੀਨਿਊ ਵੀ ਕਰ ਰਹੇ ਨੇ ਤੇ ਨਵੀਆਂ ਵੀ ਪਾਲਿਸੀਜ਼ ਲਿਖੀਆਂ ਜਾ ਰਹੀਆਂ ਹੈਲਥ ਇੰਸ਼ੋਰੈਂਸ ਦੀਆਂ। ਉਸ ਦੇ ਬਾਰੇ ਜਾਣਕਾਰੀ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਤਲਵਿੰਦਰ ਗਿੱਲ ਅਤੇ ਪ੍ਰੀਤਮ ਗਿੱਲ ਬੇਕਰਸਫੀਲਡ, ਇੰਦਰ ਸੁਖਰਾਜ ਸਿੰਘ ਬਾਠ, ਈਸ਼ਰਦੀਪ ਕੌਰ ਬਾਠ ਮੈਲਬਰਨ ਆਸਟ੍ਰੇਲੀਆ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਅਰੁਣ ਜੇਤਲੀ ਕਹਿੰਦੇ ਜੀ ਬੋਲੇ ਆ ਵੀ ਬੈਂਕਾਂ ਮੂਹਰੇ ਜਿਹੜੀਆਂ ਲੰਮੀਆਂ ਕਤਾਰਾਂ ਉਹ ਤਾਂ ਲੱਗੀਆਂ ਵੀ ਦੇਸ਼ ਦੀ ਆਬਾਦੀ ਜ਼ਿਆਦਾ ਆ। ਕਿੱਥੇ ਬੁੜੀ ਦਾ ਮਰਨਾ, ਕਿੱਥੇ ਹਲੋਕੜੂ। ਮਿਰਜ਼ਾ ਗੱਲ ਮੰਨਦਾ ਸੀ ਨਾ, उम्र भर हम यही गलती करते रहे, धूल चेहरे पे थी और हम आईना साफ करते रहे। ਇਹ ਆਈਨੇ ਨੂੰ ਚਪੇੜਾ ਮਾਰਦੇ ਪਏ ਆ, ਸ਼ਕਲ ਵੱਲ ਨਹੀਂ ਵੇਂਦੇ। ਗਲਤੀ ਜਿਹੜੀ ਹੈ ਉਹ ਆਪਣੀ ਉਹ ਨਹੀਂ ਪ੍ਰਵਾਨ ਕਰਦੇ ਪਏ ਕਿ ਤਿਆਰੀਆਂ ਸਾਡੀਆਂ ਅਧੂਰੀਆਂ ਸਨ। ਹੁਣ ਨੁਕਸ ਕੱਢਦੇ ਆ ਕਿ ਉਹਨਾਂ ਗਲਤੀਆਂ ਨੂੰ ਛੁਪਾਇਆ ਕਿੱਦਾਂ ਜਾਣਾ। ਦੇਖੋ, ਆਬਾਦੀ ਪਹਿਲਾਂ ਵੀ ਇੰਨੀ ਸੀ, ਬੈਂਕ ਪਹਿਲਾਂ ਵੀ ਉਨੇ ਸਨ, ATM ਪਹਿਲਾਂ ਵੀ ਉਨੇ ਸਨ, ਸਾਰਾ ਕੁਛ ਚੱਲੀ ਜਾਂਦਾ ਸੀ, ਵਧੀਆ ਚੱਲੀ ਜਾਂਦਾ ਸੀ। ਜਦੋਂ ਤੁਸੀਂ ਕੁਛ ਸ਼ਰਤਾਂ ਇਹੋ ਜਿਹੀਆਂ ਰੱਖ ਦਿੱਤੀਆਂ, ਕੁਛ ਪਾਬੰਦੀਆਂ ਇਹੋ ਜਿਹੀਆਂ ਲਾ ਦਿੱਤੀਆਂ, ਕੁਛ ਤਿਆਰੀਆਂ ਤੁਸੀਂ ਇਹੋ ਜਿਹੀਆਂ ਕੀਤੀਆਂ ਜਿਨ੍ਹਾਂ ਨੇ ਜਲੂਸ ਕੱਢ ਦਿੱਤਾ, ਇਹ ਹਾਲਾਤ ਤਾਂ ਉਤਪੰਨ ਹੋਇਆ। ਦੇਖੋ, ਆਬਾਦੀ ਹੈ ਜਿਹੜੀ, ਆਬਾਦੀ ਦਾ ਆਂਕਲਨ ਤੁਸੀਂ ਨੀਤੀ ਬਣਾਉਣ ਵੇਲੇ ਕਰਨਾ ਹੈ ਕਿ ਸਾਡੀ ਇੰਨੀ ਆਬਾਦੀ ਆ, ਕੰਮ ਕਿਸ ਤਰ੍ਹਾਂ ਸੂਤ ਆਏਗਾ ਸਾਡਾ। ਅਸੀਂ ਕਿੰਨੇ ਬੈਂਕ ਹੈ ਜਿਹੜੇ ਉਹਨਾਂ ਦੀਆਂ ਹੋਰ ਬ੍ਰਾਂਚਾਂ ਖੋਲ੍ਹੀਏ, ਕਿੰਨੇ ATM ਵੱਧ ਖੋਲ੍ਹੀਏ, ਕਿੰਨੀ ਉੱਥੇ ਜਿਹੜੀ ਮੁਲਾਜ਼ਮਾਂ ਦੀ ਨਫਰੀ ਹੈ ਉਹ ਵਧਾਈਏ। ਇਹ ਸਾਰਾ ਕੁਛ ਤੁਸੀਂ ਪਹਿਲਾਂ ਤੈਅ ਕਰਨਾ ਹੈ, ਕਿਉਂਕਿ ਤੁਸੀਂ ਨੀਤੀ ਘਾੜਿਓ, ਤੁਸੀਂ ਨੀਤੀ ਘਾੜਿਓ, ਇਹ ਚੀਜ਼ਾਂ ਸਾਰੀਆਂ ਤੁਸੀਂ ਦੇਖਣੀਆਂ। ਹੁਣ ਇਹ ਆਬਾਦੀ ਦਾ ਗੁੱਸਾ ਕਰੀ ਜਾਂਦੇ ਆ ਜੀ ਕਿ ਆਬਾਦੀ ਜ਼ਿਆਦੀ ਹੈ, ਲਾਈਨਾਂ ਲੱਗਣਗੀਆਂ, ਇਹ ਸਰਾਸਰ ਬਹਾਨੇਬਾਜ਼ੀ ਆ। ਦੇਖੋ, ਜੇ ਆਬਾਦੀ ਇੰਨੀ ਜ਼ਿਆਦਾ ਹੈ, ਇੰਨੀਆਂ ਮੁਸ਼ਕਿਲਾਂ ਖੜੀਆਂ ਕਰਦੀ ਹੈ, ਤੇ ਇਹ ਜੇਤਲੀ ਸਾਹਿਬ ਉਹਨਾਂ ਲੋਕਾਂ ਦੇ ਵਿੱਚੋਂ ਹੀ ਆਉਂਦੇ ਆ ਜਿਹੜੇ ਕਹਿੰਦੇ 4-4 ਜੰਮੂ। RSS ਵਾਲੇ, ਕੋਈ ਸਾਕਸ਼ੀ ਮਹਾਰਾਜ ਹੈ, ਕੋਈ ਫਲਾਣਾ ਮਹਾਰਾਜ ਹੈ, ਕੋਈ ਢਿਮਕੜਾ ਹੈ, ਉਹਨਾਂ ਨੂੰ ਕਦੇ ਨਹੀਂ ਕਿਹਾ ਇਹਨਾਂ ਨੇ ਕਿ ਸਾਨੂੰ ਸਮੱਸਿਆ ਆਉਣਗੀਆਂ। ਜੇ ਸਮੱਸਿਆ ਤੁਹਾਡੇ ਸਾਹਮਣੇ ਇਹੋ ਜਿਹੀਆਂ ਤੇ ਫਿਰ ਨੋਟਬੰਦੀ ਤੁਸੀਂ ਬਾਅਦ ਚ ਕਰ ਲੈਣੀ ਸੀ, ਪਹਿਲਾਂ ਮੁਲਕ ਦੀ ਨਸਬੰਦੀ ਕਰ ਲੈਂਦੇ ਜੇ ਤੁਹਾਨੂੰ ਇੰਨਾ ਹੀ ਜ਼ਿਆਦਾ ਆਬਾਦੀ ਜਿਹੜੀ ਹੈ ਉਹ ਚੁੱਭਦੀ ਸੀਗੀ। ਇਹ ਸਭ ਕੁਛ ਹੈ ਜਿਹੜਾ ਹੁਣ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਹੈ, ਪਰ ਜਿਹੜੀ ਨਾਕਾਮੀ ਇੱਕ ਵਾਰੀ ਅਸਰ ਦਿਖਾ ਜਾਵੇ ਉਹ ਇੰਨੀ ਜਲਦੀ ਦਾਗ ਹੈ ਜਿਹੜੇ ਧੋਤੇ ਨਹੀਂ ਜਾਂਦੇ। ਹੁਣ ਦੇਖੋ, ਅਰੁਣ ਜੇਤਲੀ ਦਾ ਇਹ ਬਿਆਨ ਦੇਣਾ, ਚਲੋ ਉਹਨਾਂ ਦੀ ਆਪਣੀ ਮਰਜ਼ੀ ਹੈ, ਜੋ ਮਰਜ਼ੀ ਕਹੀ ਜਾਣ, ਖਜ਼ਾਨਾ ਮੰਤਰੀ ਹੈ, ਪਰ ਸਿੱਧੇ ਤੌਰ ਤੇ ਇਹ ਹੈ ਕਿ ਦੇਖੋ ਕੈਸ਼ ਆ ਹੀ ਨਹੀਂ ਰਿਹਾ। ਅੱਜ ਅਸੀਂ ਇੱਕ ਥਾਂ ਤੇ ਰਿਪੋਰਟਿੰਗ ਕਰਨ ਗਏ, ਉਹ ਦਿਹਾਤ ਦੇ ਵਿੱਚ ਬੈਂਕ ਸੀ, 10 ਕੁ ਪਿੰਡਾਂ ਦੇ ਵਿੱਚ ਪੈਂਦਾ ਹੈ ਉਹ ਬੈਂਕ। ਉੱਥੋਂ ਦੇ ਜਿਹੜੇ ਵਸਨੀਕ ਸੀ ਉਹ ਦੱਸਦੇ ਕਿ 17 ਦਿਨਾਂ 'ਚ ਇੱਥੇ ਇੱਕ ਵਾਰੀ ਕੈਸ਼ ਆਇਆ ਤੇ ਅੱਜ ਦੂਜੀ ਵਾਰੀ ਇਹ ਕੈਸ਼ ਆਇਆ। 17 ਦਿਨਾਂ ਦੇ ਵਿੱਚ ਦੂਜੀ ਵਾਰੀ ਕੈਸ਼ ਆਇਆ। ਅਸੀਂ ਬੈਂਕ ਦੇ ਵਿੱਚ ਜਾ ਕੇ ਪਤਾ ਕੀਤਾ ਕਿ ਕਿੰਨੇ ਭਾਈ ਤੁਸੀਂ ਰੁਪਈਏ ਪਾਏ ਆ। ਉਹ ਕਹਿੰਦੇ ਕਿ ਸਾਡੇ ਕੋਲ ਸਿਰਫ 57 ਨੋਟ ਸਨ 2000 ਵਾਲੇ ATM 'ਚ ਪਾਉਣ ਲਈ। ਅਸੀਂ 57 ਨੋਟ ਪਾਤੇ ਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ 10 ਪਿੰਡਾਂ 'ਚ ਕਿੰਨੇ ਘਰਾਂ 'ਚ 2-2000 ਦਾ ਇੱਕ ਨੋਟ ਗਿਆ। ਮਾਸੇ 4-5 ਘਰਾਂ 'ਚ, ਪੂਰੇ 5 ਘਰਾਂ 'ਚ ਵੀ ਨਹੀਂ, ਇੱਕ ਪਿੰਡ ਪਿੱਛੇ 5 ਘਰਾਂ ਨੂੰ 2000 ਦਾ ਨੋਟ ਮਿਲ ਰਿਹਾ। ਸੋ ਤਿਆਰੀਆਂ ਤੁਹਾਡੀਆਂ ਜਿਹੜੀਆਂ ਆਪਣੀਆਂ ਖਸਤਾ ਆ। ਆਬਾਦੀ ਤੇ ਜਿਹੜੀ ਹੈਗੀ ਹੈ ਸੋ ਹੈਗੀ ਆ। ਬਾਕੀ ਜੇ ਆਬਾਦੀ ਦਾ ਇੰਨਾ ਹੀ ਤੁਹਾਨੂੰ ਜ਼ਿਆਦਾ ਇਹ ਲੱਗਦਾ ਸੀ ਪੁਆੜਾ, ਤੇ ਮੇਰੇ ਖਿਆਲ ਦੇ ਨਾਲ ਪਹਿਲਾਂ ਕੇਜਰੀਵਾਲ ਤੋਂ ਸਲਾਹ ਲੈ ਲੈਂਦੇ। ਉਹ ਕੋਈ ਨਾ ਕੋਈ ਨੁਕਤਾ ਉਹਨੇ ਦੇ ਦੇਣਾ ਸੀ ਇਹੋ ਜਿਹਾ, ਹੋਰ ਨਹੀਂ ਤੇ ਔਡ ਈਵਨ ਦਾ ਹੀ ਕੋਈ ਫਾਰਮੂਲਾ ਦੇ ਦਿੰਦਾ ਕਿ ਇੱਕ ਦਿਨ ਫਲਾਣੇ ਨਾਂ ਵਾਲੇ ਲਾਈਨ 'ਚ ਲੱਗ ਦਿਓ, ਇੱਕ ਜਾਣੇ ਫਲਾਣੇ ਘੱਤ ਦਿਓ। ਇਸ ਤਰ੍ਹਾਂ ਜਿਹੜਾ ਕੰਮ ਹੈ ਉਹ ਪ੍ਰਕਿਰਿਆ ਦੇ ਅਧੀਨ 'ਚ ਤੁਰਿਆ ਜਾਏਗਾ। ਇਸ ਕਰਕੇ ਆਬਾਦੀ ਆੜੇ ਨਹੀਂ ਆਏਗੀ। ਸਰਾਸਰ ਇਹ ਬਿਆਨ ਬਹਾਨੇਬਾਜ਼ੀਆਂ। ਕੋਈ ਇਸ ਬਿਆਨ ਦੀ ਆਪਾਂ ਜੇ ਕਰੀਏ, ਕੋਈ ਵੀ ਏਡੀ ਮਜ਼ਬੂਤ ਤਰਕਤਾ ਨਹੀਂ ਹੈ ਕਿ ਆਬਾਦੀ ਹੈ ਜਿਹੜੀ ਆੜੇ ਆਦੀ। ਆਬਾਦੀ ਤੇ ਸਾਰੇ
ਸਾਡੇ ਮੁਲਕ ਦੇ ਤਾਣੇ ਬਾਣੇ ਨੂੰ ਪ੍ਰਭਾਵਿਤ ਕਰਦੀ ਹੈ ਕਿਤੇ ਨਾ ਕਿਤੇ, ਪਰ ਉਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਪਰੇਸ਼ਾਨੀਆਂ ਘੱਟ ਕਿਵੇਂ ਕਰਨੀਆਂ। ਇਹ ਪਹਿਲਾਂ ਕਹਿੰਦੇ ਸੀ ਕੁਛ ਦਿਨਾਂ ਦੀ ਗੱਲ ਆ, ਫਿਰ ਕਹਿੰਦੇ ਜੀ ਇਹ 30 ਦਿਨਾਂ ਦੀ ਗੱਲ ਆ, ਫਿਰ ਕਹਿੰਦੇ ਜੀ 50 ਦਿਨਾਂ ਦੀ ਗੱਲ ਆ। ਹੁਣ ਖਜ਼ਾਨਾ ਮੰਤਰੀ ਕੱਲ੍ਹ 6 ਮਹੀਨਿਆਂ ਦੀ ਗੱਲ ਕਰਨ ਡਏ ਸੀ। ਲੋਕ ਡਰਦੇ ਆ ਕਿਤੇ ਨੋਟਬੰਦੀ ਦੀ ਆੜ ਦੇ ਵਿੱਚ ਦੂਜੀ ਟਰਮ ਹੀ ਨਾ ਮੰਗ ਲੈਣ ਕਿ ਇੱਕ ਟਰਮ ਹੋਰ ਦੇ ਦਿਓ, ਨੋਟਬੰਦੀ ਠੀਕ ਕਰ ਦਿਆਂਗੇ। ਜੀ ਜੀ। ਅੱਗੇ ਆਪਾਂ ਵਧਦੇ ਹਾਂ। ਕਾਲੇ ਧਨ ਦੀ ਹੁਣ ਤੱਕ ਸਭ ਤੋਂ ਵੱਡੀ ਰਕਮ ਹੋਈ ਸਰੈਂਡਰ, ਪਰ ਵਪਾਰੀ ਭੱਜ ਨਿਕਲਿਆ। ਦੇਖੋ ਬਰਾਮਦਗੀਆਂ ਜਿਹੜੀਆਂ ਉਹ ਤੇ ਹੋ ਰਹੀਆਂ। ਅੱਜ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ, ਉਹ ਤੋਂ ਪਹਿਲਾਂ ਇੱਕ ਬਰਾਮਦਗੀ ਹੋਈ 92 ਲੱਖ ਰੁਪਈਆ ਜਿਹੜਾ 2000 ਦੇ ਨਵੀਂ ਕਰੰਸੀ ਦਾ ਮਿਲਿਆ। ਕੱਲ 4 ਕਰੋੜ 67 ਲੱਖ ਰੁਪਈਆ ਜਿਹੜਾ ਉਹ ਬਰਾਮਦ ਹੋਇਆ ਸੀ ਨਵੇਂ ਨੋਟ। ਉਹ ਕਿੱਥੋਂ ਆ ਰਿਹਾ, ਸਮਝ ਤੋਂ ਪਰੇ ਆ। ਪਰ ਇਹ ਜਿਹੜਾ ਕਾਲੇ ਧਨ ਦਾ ਸਭ ਤੋਂ ਵੱਡਾ ਸਰੈਂਡਰ ਹੋਇਆ, ਇਹ ਵੀ ਹੈਰਾਨ ਕਰਦਾ ਹੈ ਕਿ ਇੰਨੀ ਰਕਮ ਕਿਸੇ ਇੱਕ ਬੰਦੇ ਕੋਲ। ਜਿਹੜਾ ਬੰਦੇ ਨੇ ਸਰੈਂਡਰ ਕੀਤੀ ਸੀ ਰਕਮ, ਉਹ ਹੈ ਮਹੇਸ਼ ਸ਼ਾਹ, ਗੁਜਰਾਤ ਤੋਂ। ਦੱਸਦੇ ਆ ਕਿ ਉਹਨੇ ਅਕਤੂਬਰ ਦੇ ਵਿੱਚ, ਕਿਉਂਕਿ ਉਸ ਸਮੇਂ ਸਵੈ ਇੱਛਾ ਐਲਾਨਣ, ਕਾਲਾ ਧਨ ਐਲਾਨਣ ਵਾਲੀ ਸਕੀਮ ਚੱਲਦੀ ਪਈ ਸੀ ਨਾ, ਜਿਹਨੂੰ ਫੇਅਰ ਐਂਡ ਲਵਲੀ ਸਕੀਮ ਕਹਿੰਦੇ ਆ, ਕਿ ਰੰਗ ਗੋਰਾ ਕਰੋ, ਕਾਲੇ ਧਨ ਦਾ ਰੰਗ ਗੋਰਾ ਕਰੋ। ਤਾਂ ਉਸ ਸਕੀਮ ਦੇ ਅਧੀਨ ਮਹੇਸ਼ ਸ਼ਾਹ ਨੇ ਇੱਕ ਕਾਲੇ ਧਨ ਦਾ ਜ਼ਖੀਰਾ ਜਿਹੜਾ ਉਹ ਸਰੈਂਡਰ ਕੀਤਾ, ਤੇ ਜੋ ਰਕਮ ਉਹਨੇ ਦੱਸੀ ਉਹਨੂੰ ਤੇ ਸੁਣ ਕੇ ਗਸ਼ੀ ਪੈ ਜਾਂਦੀ ਹੈ। 13,567 ਕਰੋੜ ਰੁਪਏ ਦੀ ਰਕਮ ਦੱਸੀ ਉਹਨੇ। ਬਹੁਤ ਵੱਡੀ ਰਕਮ ਹੈ। ਜੇ ਆਪਣੇ ਕਿਸਾਨੀ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੀ ਕਿਸਾਨੀ ਹੈ, ਜਿਹੜਾ ਇਹਦੇ ਤੇ ਕਰਜ਼ਾ ਹੈ, ਉਹਦਾ 5ਵਾਂ ਹਿੱਸਾ ਬਣ ਜਾਂਦਾ, ਕੱਲੇ ਕੋਲ ਹੀ ਜੀ। ਪਰ ਬਾਵਜੂਦ ਇਸ ਦੇ ਉਹ ਬੰਦਾ ਸਰੈਂਡਰ ਕਰਦਾ, ਦੱਸਦਾ ਕਿ ਮੇਰੇ ਕੋਲ ਇੰਨੀ ਰਕਮ ਪਈ ਹੈ। ਉਹਨੂੰ ਤਰੀਕ ਦਿੱਤੀ ਜਾਂਦੀ ਕਿ 23 ਨਵੰਬਰ ਤੱਕ ਸੱਜਣਾ ਤੂੰ 927 ਕਰੋੜ ਰੁਪਈਆ ਜਿਹੜੀ ਪੈਨਲਟੀ ਬਣਦੀ ਹੈ, ਜੋ ਜੁਰਮਾਨਾ ਬਣਦਾ, ਜੋ ਵੀ ਲਾ ਕੇ ਲਮਸਮ ਜਿੰਨਾ ਵੀ ਘਾਟ ਲੱਗਦਾ, ਉਹ ਕਿਸ਼ਤ 927 ਕਰੋੜ ਦੀ ਜਮ੍ਹਾਂ ਕਰਾ ਕੇ ਤੇ ਤੂੰ ਆਪਣਾ ਜਿਹੜਾ ਕਾਲਾ ਧਨ ਗੋਰਾ ਕਰ ਲਾ। ਉਹਨੂੰ ਤਰੀਕ ਦਿੱਤੀ ਗਈ, ਡਿਊ ਡੇਟ ਜਿਹੜੀ ਦਿੱਤੀ ਗਈ, ਉਹ ਦਿੱਤੀ ਗਈ 30 ਨਵੰਬਰ। 30 ਨਵੰਬਰ ਹਾਲੇ ਆਉਣੀ ਸੀ। 28 ਨਵੰਬਰ ਨੂੰ ਹੀ ਇਨਕਮ ਟੈਕਸ ਦੇ ਅਧਿਕਾਰੀ ਉਹਦੇ ਘਰੇ ਰੇਡ ਮਾਰਨ ਚਲੇ ਗਏ ਆ। ਦੱਸਦੇ ਆ ਕਿ ਇਹਨਾਂ ਨੇ ਉੱਥੇ ਕਾਗਜ਼ਾਤ ਤੇ ਕੁਛ ਜਿਹੜੇ ਉਹ ਵੀ ਕਬਜ਼ੇ ਹੇਠ ਲਏ ਆ। ਉਸ ਦਿਨ ਦਾ ਉਹ ਵਪਾਰੀ ਸਾਹਮਣੇ ਨਹੀਂ ਆ ਰਿਹਾ, ਫਰਾਰ ਹੋ ਗਿਆ ਕਿਤੇ। ਹੁਣ ਉਹਦੇ ਬਾਰੇ ਚਰਚਾ ਜਿਹੜੇ ਬੜੇ ਵੱਡੇ ਚੱਲ ਪਏ ਆ, ਕਿਉਂਕਿ ਲੱਭਣ ਨਹੀਂ ਰਿਹਾ। ਇਹ ਰਕਮ ਹੈ ਜਿਹੜੀ, ਉਹ ਹੁਣ ਖੁਸ਼ ਹੋਈ ਜਾਂਦੇ ਸੀ ਸਾਰੇ ਕਿ ਇੰਨੀ ਰਕਮ ਹੈ ਜਿਹੜੀ ਕਾਲੇ ਧਨ ਦੀ ਆ ਗਈ, ਕਿਉਂਕਿ ਉਹ ਮਿੱਥੀ ਤਰੀਕ ਤੱਕ ਕਿਸ਼ਤ ਜਮ੍ਹਾਂ ਨਹੀਂ ਕਰਾ ਸਕਿਆ 927 ਕਰੋੜ ਰੁਪਏ ਦੀ, ਜਿਹੜਾ ਉਹਨੂੰ ਟੈਕਸ ਅਦਾ ਕਰਨਾ ਸੀ। ਜਿਹਦੇ ਅਦਾ ਕਰਨ ਤੋਂ ਬਾਅਦ ਉਹ ਕਾਲੇ ਧਨ ਨੇ ਗੋਰਾ ਹੋਣਾ ਸੀ, ਉਹ ਟੈਕਸ ਪੇ ਨਹੀਂ ਕੀਤਾ ਉਹਨੇ। ਇਹਦਾ ਮਤਲਬ ਕਿ ਉਹ ਸਾਰੇ ਦਾ ਸਾਰਾ ਕਾਲਾ ਧਨ ਜਿਹੜਾ ਉਹ ਜ਼ਬਤ ਕੀਤਾ ਜਾਏਗਾ ਜੀ। ਲੋਕ ਖੁਸ਼ ਹੋ ਰਹੇ ਆ, ਪਰ ਉਹ ਹਮੇਸ਼ਾ ਲੱਭਦਾ ਨਹੀਂ ਪਿਆ, ਹੁਣ ਗਾਇਬ ਹੋ ਗਿਆ। ਕਈ ਲੋਕ ਇਹ ਦੱਸਦੇ ਪਏ ਆ ਕਿ ਅਸਲ ਦੇ ਵਿੱਚ ਇਹ ਕੁਛ ਹੈ ਹੀ ਨਹੀਂ ਸੀ। ਉਹਨੇ ਆਪਣਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਦੇ ਵਿੱਚ ਦਰਜ ਕਰਾਉਣ ਲਈ ਝੂਠ ਮਾਰਿਆ। ਉਹ ਕਹਿੰਦੇ ਕਿ ਬਹੁਤ ਚਾਤਰ ਚਲਾ ਕੇ 67 ਸਾਲ ਉਹਦੀ ਉਮਰ ਆ। ਉਹਦੇ ਆਂਢ ਗੁਆਂਢੀ ਕਹਿੰਦੇ ਆ ਕਿ ਅਸੀਂ ਤੇ ਕਦੇ ਵੇਖਿਆ ਨਹੀਂ ਕਿ ਇੰਨੀ ਰਾਸ਼ੀ ਹੋਏਗੀ ਇਹਦੇ ਕੋਲ, ਏਡਾ ਵੱਡਾ ਧਨਾ ਸੇਠਿਆ। ਹੁਣ ਹਮੇਸ਼ਾ ਲੱਭਦਾ ਨਹੀਂ। ਪਰ ਦੂਜੇ ਪਾਸੇ ਸਵਾਲ ਇਹ ਖੜੇ ਹੋ ਗਏ ਆ ਕਿ ਜਦੋਂ ਤੁਸੀਂ ਐਲਾਨ ਕੀਤਾ, ਤੁਸੀਂ ਆਪਣੀਆਂ ਸ਼ਰਤਾਂ ਜਿਹੜੀਆਂ ਰੱਖ ਦਿੱਤੀਆਂ, ਲੋਕਾਂ ਨਾਲ ਸਰਕਾਰ ਨੇ ਵਾਅਦਾ ਕੀਤਾ ਕਿ ਭਾਈ ਆ ਜਿਹੜੀ ਫੇਅਰ ਐਂਡ ਲਵਲੀ ਕਰੀਮ ਆ, ਇਹ ਫੇਅਰ ਐਂਡ ਲਵਲੀ ਸਕੀਮ ਹੈ ਜਿਹੜੀ, ਇਹਦੇ ਵਿੱਚ ਤੁਸੀਂ ਕਾਲਾ ਧਨ ਗੋਰਾ ਕਰ ਲਓ। ਪਰ ਬਾਵਜੂਦ ਇਸ ਦੇ ਜਦੋਂ 30 ਨਵੰਬਰ ਨੂੰ ਬੰਦੇ ਨੂੰ ਤੁਸੀਂ ਦਿੱਤੀ ਹੈ ਤਰੀਕ, ਉਸ ਤਰੀਕ ਤੋਂ ਬਾਅਦ ਛਾਪਾ ਮਾਰਦੇ 2 ਦਿਨ ਪਹਿਲਾਂ ਛਾਪਾ ਮਾਰਨ ਦਾ ਕੀ ਚੱਕਰ ਆ? ਲੋਕ ਇਹ ਵੀ ਕਿਆਫੇ ਲਾਉਂਦੇ ਪਏ ਆ ਕਿਤੇ ਕੋਈ ਸੈਟਿੰਗ ਜਾਂ ਜੁਗਾੜਬੰਦੀ ਕਰਨ ਤੇ ਨਹੀਂ ਚਲੇ ਗਏ ਪਹਿਲਾਂ। ਸੋ ਇਹ ਇਸ ਤਰ੍ਹਾਂ ਦੀ ਚਰਚਾ ਹੈ। ਚਰਚਾਵਾਂ ਇਹੋ ਜਿਹੀਆਂ ਸਾਨੂੰ ਸੁਣ ਕਰਦੀਆਂ ਪਈਆਂ ਹੈ। ਅੱਜ ਗਾਜੀਪੁਰ ਯੂਪੀ ਦਾ ਸ਼ਹਿਰ ਆ, ਉਹਦੇ ਚੋਂ ਇੱਕ ਹੋਰ ਚਰਚਾ ਨਿਕਲ ਆਈ। ਚਰਚਾ ਇਹ ਨਿਕਲ ਆਈ ਕਿ ਚਾਹ ਵਾਲੇ ਇੱਕ ਸੱਜਣ ਨੇ 27 ਲੱਖ ਰੁਪਇਆ ਜਨਧਨ ਖਾਤੇ 'ਚ ਜਮ੍ਹਾਂ ਕਰਾ ਦਿੱਤਾ ਜਾ ਕੇ। ਉਹਦਾ ਚਾਹ ਦਾ ਖੋਖਾ ਹੈ, ਤੇ ਚਾਹ ਦਾ ਖੋਖਾ ਵੀ ਕਿਸੇ ਬਾਜ਼ਾਰ ਦੇ ਵਿੱਚ ਨਹੀਂ, ਮੁਹੱਲੇ ਦੇ ਵਿੱਚ ਆ। ਤੇ ਆਪ ਦੱਸਦੇ ਕਿ ਰੁਲਿਆ ਖੁਲਿਆ ਉਹ ਮਜ਼ਦੂਰ ਆ। 27 ਲੱਖ ਰੁਪਇਆ ਜਦੋਂ ਉਹਨੇ ਜਨਧਨ ਖਾਤੇ ਦੇ ਵਿੱਚ ਜਾ ਕੇ ਜਮ੍ਹਾਂ ਕਰਾਇਆ, ਬੈਂਕ ਵਾਲਿਆਂ ਦੇ ਹੋਸ਼ ਉੱਡ ਗਏ। ਉਹਨਾਂ ਨਾਲ ਦੀ ਨਾਲ ਆਮਦਨ ਵਿਭਾਗ ਵਾਲਿਆਂ ਨੂੰ ਸੂਚਿਤ ਕੀਤਾ। ਹੁਣ ਉਹ ਪੁੱਛਦੇ ਪਏ ਆ ਕਿ ਭਾਈ ਸਾਨੂੰ ਦੱਸ, ਤੇਰੀ ਦੁਕਾਨ ਤੇ ਉਹ ਕਿਹੜੇ ਸੁਲਤਾਨ ਸਨ ਜਿਹੜੇ ਆ ਕੇ ਚਾਹ ਪੀਂਦੇ ਸੀ, ਜਿਹੜੀ ਇੰਨੀ ਬਖਸ਼ਿਸ਼ ਦੇ ਜਾਂਦੇ ਸੀ? ਇੰਨਾ ਪੈਸਾ ਕਿਵੇਂ ਜੋੜ ਲਿਆ? ਔਰ ਜੇ ਇੰਨਾ ਪੈਸਾ ਜੋੜਿਆ ਸੀ, ਜਨਧਨ ਦਾ ਖਾਤਾ ਤੇਰਾ ਪਹਿਲਾਂ ਖਾਲੀ ਪਿਆ ਸੀ, ਪਹਿਲਾਂ ਕਿਉਂ ਨਹੀਂ ਪਾਇਆ? ਉਹ ਵੀ ਉਲਝਿਆ ਫਿਰਦਾ। ਬਹੁਤ ਸਾਰੇ ਇੱਥੇ ਚੱਕਰ ਚੱਲੀ ਜਾਂਦੇ ਆ। ਹੁਣੇ ਇੱਕ ਖਬਰ ਆਈ ਹੈ ਕਿ ਕੁਛ ਥਾਵਾਂ ਤੇ ਬੈਂਕਾਂ ਦੇ ਵਿੱਚ ਇਹ ਜਿਹੜੇ ਗੜਬੜ ਚੱਲੇ ਉਹ ਵੀ ਸਾਹਮਣੇ ਆਉਂਦੇ ਪਏ ਆ।
ਆ ਸਾਡੇ ਰਾਮਪੁਰੇ ਫੂਲ ਦੇ ਵਿੱਚ ਇੱਕ ਫੜਿਆ ਗਿਆ ਬੈਂਕ ਮੈਨੇਜਰ ਅੱਧੀ ਰਾਤ ਨੂੰ ਬੈਂਕ ਖੋਲ ਕੇ ਉੱਥੇ ਨੋਟ ਵਟਾਉਣ ਡਿਆ ਸੀ। ਉਹਨੇ ਸਿੱਧੀ ਸੇਲ ਲਾਈ ਸੀ ਕਿ ਜਿਵੇਂ ਉਹ ਵੱਡੇ ਸ਼ਹਿਰਾਂ ਦੇ ਵਿੱਚ ਸਿਲਮੇ ਘਰਾਂ ਦੇ ਅੱਗੇ ਖੜੇ ਹੁੰਦੇ ਸੀ ਨਾ, ਟਿਕਟ ਬਲੈਕੀਏ 2 ਦੇ 4 3 ਦੇ 5 ਇਸ ਤਰ੍ਹਾਂ ਕਰਦੇ ਹੁੰਦੇ ਸੀ। ਉਹ ਬੈਂਕ ਮੈਨੇਜਰ ਅੱਧੀ ਰਾਤ ਨੂੰ ਸੇਲ ਲਾਈ ਖੜਾ ਸੀ, ਕਹਿੰਦਾ ਸੀ 100 ਲੈ ਆਓ 80 ਲੈ ਜਾਓ, 100 ਲੈ ਆਓ 80 ਲੈ ਜਾਓ। ਇੱਕ ਆੜ੍ਹਤੀਏ ਦੀ ਸ਼ਿਕਾਇਤ ਤੇ ਫੜਿਆ ਗਿਆ। ਬਹੁਤ ਕੁਛ ਇਹੋ ਜਿਹਾ ਚੱਲੀ ਜਾਂਦਾ ਹੈ, ਪਰ ਹਾਲੇ ਜਿਹੜਾ ਕਾਲਾ ਧਨ ਜਿਹਦਾ ਸੁਪਨਾ ਵਿਖਾਇਆ ਗਿਆ ਸੀ ਉਹ ਕਿੰਨਾ ਆਇਆ, ਕਿਉਂਕਿ ਰਾਸ਼ੀ ਤੇ ਜਿਹੜੀ ਸਰਕੂਲੇਟ ਕਰੰਸੀ ਦੀ ਸੀਗੀ ਉਹ ਤੇ ਲਗਭਗ ਦੱਸਦੇ 70-80% ਬੈਂਕਾਂ 'ਚ ਆ ਗਈ ਹੈ। ਹੁਣ ਕਾਲੇ ਧਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਇਹ ਕਾਲਾ ਧਨ ਕਦੋਂ ਸਾਡੇ ਦੇਸ਼ ਦੀਆਂ ਬਰੂਹਾਂ 'ਚ ਦਸਤਕ ਦੇਵੇਗਾ। ਲੋਕ ਅੱਖਾਂ ਵਿਛਾ ਕੇ ਉਹਦਾ ਇੰਤਜ਼ਾਰ ਕਰਦੇ ਪਏ, ਪਰ ਹਾਲੇ ਇਹ ਨਹੀਂ ਦੱਸਣ ਡਏ ਕਿ ਕਾਲਾ ਧਨ ਕਿੰਨਾ ਆਇਆ। ਉਹ ਜਦੋਂ ਕਾਲਾ ਧਨ ਆਇਆ ਫਿਰ ਆਂਕਲਨ ਹੋਏਗਾ, ਫਿਰ ਹਿਸਾਬ ਕਿਤਾਬ ਲੱਗੇਗਾ ਕਿ ਕੀ ਖੋਇਆ ਕੀ ਪਾਇਆ। ਹਾਲ ਦੀ ਘੜੀ ਅਸੀਂ ਜੋ ਵੀ ਕਰ ਰਹੇ ਹਾਂ ਉਹ ਸਾਨੂੰ ਖੋਏ ਦੇ ਖਾਤੇ 'ਚ ਪਾਉਣਾ ਪੈ ਰਿਹਾ ਕਿ ਹਾਲੇ ਤਾਂ ਅਸੀਂ ਗਵਾ ਹੀ ਰਹੇ ਹਾਂ, ਚਾਹੇ ਉਹ ਦਿਨ ਦਾ ਚੈਨ ਹੋਵੇ ਚਾਹੇ ਰਾਤ ਦੀ ਨੀਂਦ ਹੋਵੇ। ਜੀ ਜੀ। ਅਤੇ ਅਗਲੀ ਮਿੰਟੂ ਜੀ ਗੱਲ ਕਰੀਏ ਵੀ RBI ਦੇ ਛਾਪੇਖਾਨਿਆਂ ਦਾ ਇੱਕ ਹੋਰ ਗੜਬੜ ਝਾਲਾ ਆਇਆ ਸਾਹਮਣੇ। ਗੜਬੜ ਤਾਂ ਹੈ ਭਈਆ, ਪੱਕੀ ਗੱਲ ਹੈ, ਗੜਬੜ ਤਾਂ ਹੈ, ਕਿਤੇ ਨਾ ਕਿਤੇ ਗੜਬੜ ਹੈ। ਅੱਜ ਕੈਗ ਦੀ ਇੱਕ ਰਿਪੋਰਟ ਹੈ ਜਿਹੜੀ ਉਹਦੇ ਹਵਾਲੇ ਨਾਲ ਇੱਕ ਬਹੁਤ ਵੱਡੇ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਜਿਹੜੀ ਇੱਥੋਂ ਦੀ ਸਾਡੀ ਜਨਤਕ ਖੇਤਰ ਦੀ ਕੰਪਨੀ ਹੈ ਦਾ ਸਿਕਿਉਰਿਟੀ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਜੀ, ਜਿਹੜੀ ਕਿ RBI ਦੇ ਅੰਡਰ 'ਚ ਹੈ। ਇਹਦੀਆਂ 2 ਪ੍ਰੈਸਾਂ ਨੇ ਛਾਪੇਖਾਨੇ, 2 ਇੱਕ ਦਵਾਸ ਦੇ ਵਿੱਚ ਆ, ਇੱਕ ਮੇਰੇ ਖਿਆਲ ਦੇ ਨਾਲ ਨਾਸਿਕ ਦੇ ਵਿੱਚ ਹੈ, ਜਿਹੜੀਆਂ ਨੋਟ ਛਾਪਣ ਦਾ ਕੰਮ ਕਰਦੀਆਂ। ਇਹਦਾ ਜਿਹੜਾ MD ਹੁੰਦਾ ਸੀ ਉਹਦਾ ਨਾਮ ਸੀ MS ਰਾਣਾ। ਉਹਨੂੰ 2015 'ਚ ਹਟਾਇਆ ਗਿਆ। ਉਸ ਬੰਦੇ ਬਾਰੇ ਬਹੁਤ ਸਾਰੇ ਕਿੱਸੇ ਆ ਜਿਹੜੇ ਹੁਣ ਸਾਹਮਣੇ ਆ ਰਹੇ ਆ। ਦੱਸਦੇ ਆ ਕਿ ਉਹ ਰਾਣਾ ਸੀਗਾ ਜਿਹੜਾ, ਉਹ ਰਾਣਾ ਬੀਬਾ ਰਾਣਾ ਨਹੀਂ ਸੀ, ਉਹ ਥੋੜਾ ਜਿਹਾ ਉਲਟਾ ਰਾਣਾ ਸੀਗਾ। ਗੱਲ ਇਹ ਹੈ ਕਿ 2013 ਦੇ ਵਿੱਚ ਸੁਬਾ ਰਾਮ ਜਿਹੜਾ ਸੀਗਾ ਪਹਿਲਾ RBI ਗਵਰਨਰ, ਰਘੂ ਰਾਮ ਰਾਜਨ ਤੋਂ ਪਹਿਲਾਂ ਸੀ, ਜਿਹੜਾ 4 ਸਤੰਬਰ 2013 ਨੂੰ ਉਹ ਸੇਵਾ ਮੁਕਤ ਹੋ ਗਿਆ। ਰਘੂ ਰਾਮ ਰਾਜਨ ਨੇ ਉਹਦੀ ਗੱਦੀ ਸੰਭਾਲ ਲਈ ਆ ਕੇ। ਪਰ ਇਹ ਜਿਹੜਾ MS ਰਾਣਾ ਸੀਗਾ, ਇਹ ਬੀਬਾ ਰਾਣਾ ਜਿਹੜਾ ਸੁਬਾ ਰਾਮ ਦੇ ਦਸਖਤ ਵਾਲਾ ਨੋਟ ਸੀਗਾ, ਚਾਹੇ 500 ਦਾ ਸੀ ਚਾਹੇ 100 ਦਾ ਸੀ, ਇਹ ਛਪਾਈ ਕਰਦਾ ਰਿਹਾ ਉਹਨਾਂ ਦੀ ਲਗਾਤਾਰ ਉਸੇ ਦਸਤਖਤ ਦੇ ਹੇਠ। ਕਈ ਮਹੀਨੇ ਇਹ ਛਪਾਈ ਹੁੰਦੀ ਰਹੀ ਹੈ। ਇੱਕ ਕੈਗ ਦੀ ਰਿਪੋਰਟ ਦਾ ਖੁਲਾਸਾ ਆ ਕਿ ਉਹ ਜਿਹੜੇ ਨੋਟ ਸੀਗੇ ਲਗਭਗ 40 ਕਰੋੜ ਦੇ ਨੋਟ, 37-38 ਕਰੋੜ ਦੇ ਦੱਸਦੇ ਆ, ਲਗਭਗ 40 ਕਰੋੜ ਦੇ ਜਿਹੜੇ ਨੋਟ ਸੀਗੇ ਉਹ ਵੇਸਟ ਗਏ ਆ। ਉਹ ਹੁਣ RBI ਦੇ ਲਈ ਗੱਲ ਦੀ ਹੱਡੀ ਹੈ, ਉਹ ਲੱਭ ਕੇ ਤੇ ਉਹ ਵੀ ਇਹਨਾਂ ਨੂੰ ਨਸ਼ਟ ਕਰਨੇ ਪੈਣਗੇ। ਉਹ ਜਿਹੜਾ ਰਾਣਾ ਸੀਗਾ ਉਹ UPA ਸਰਕਾਰ ਵੇਲੇ ਉਹ ਐਕਸਟੈਂਸ਼ਨਾਂ ਲੈਂਦਾ ਰਿਹਾ, ਹਮੇਸ਼ਾ ਉਹਦੀ ਜਿਹੜੀ ਸੀਗੀ ਮਿਆਦ ਵੱਧ ਜਾਂਦੀ ਸੀ ਜਦੋਂ ਵੀ ਉਹ ਸੇਵਾ ਮੁਕਤ ਹੁੰਦਾ ਸੀ। ਮੋਦੀ ਸਰਕਾਰ ਨੇ ਜਦੋਂ ਨੋਟਬੰਦੀ ਕਰਨੀ ਸੀ ਉਦੋਂ 2 ਮਹੀਨੇ ਮੇਰੇ ਖਿਆਲ ਦੇ ਨਾਲ ਪਹਿਲਾਂ ਜਿਹੜਾ ਉਹਨੂੰ ਹਟਾ ਦਿੱਤਾ ਇਸ ਨੋਟਬੰਦੀ ਦੇ ਫੈਸਲੇ ਤੋਂ। ਸੋ ਮਾਫ ਕਰਨਾ, ਮੈਂ ਪਹਿਲਾਂ 2015 ਚ ਉਹਨੂੰ ਕਿਹਾ, 2016 ਦੇ ਵਿੱਚ ਹੀ ਉਹਨੂੰ ਹਟਾਇਆ ਗਿਆ ਤੇ ਇਹ ਨੋਟਬੰਦੀ ਦਾ ਫੈਸਲਾ ਲੈਣ ਤੋਂ ਕੁਝ ਮਹੀਨੇ ਪਹਿਲਾਂ ਉਹਨੂੰ ਹਟਾ ਦਿੱਤਾ ਗਿਆ। ਐਕਸਟੈਂਸ਼ਨ ਇਸ ਵਾਰੀ ਨਹੀਂ ਦਿੱਤੀ ਮੋਦੀ ਸਰਕਾਰ ਨੇ ਉਹਨੂੰ, ਸ਼ਾਇਦ ਇਹਨਾਂ ਨੇ ਉਸ ਬੰਦੇ ਦੀਆਂ ਨੀਤੀਆਂ ਜਿਹੜੀਆਂ ਭਾਂਪ ਲਈਆਂ। ਪਰ ਇਹ ਗੜਬੜ ਝਾਲਾ ਜਿਹੜਾ ਪਹਿਲਾਂ ਨਹੀਂ। ਮੈਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ, ਨੇਪਾਲ ਦੇ ਬਾਰਡਰ ਲਾਗੇ 2007 ਦੇ ਵਿੱਚ ਨਕਲੀ ਨੋਟ ਫੜੇ ਗਏ ਸਨ ਬੈਂਕਾਂ ਦੇ ਵਿੱਚੋਂ, ਔਰ ਉਹ ਨੋਟ ਟਰੰਕਾਂ ਦੇ ਵਿੱਚ ਪਏ ਸਨ। ਜਦੋਂ ਬੈਂਕ ਵਾਲਿਆਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਇਹ ਨੋਟ ਕਿੱਥੋਂ ਆਏ, ਉਹ ਕਹਿੰਦੇ ਜੀ ਕਿ ਇਹ ਤੇ RBI ਦੇ ਜਿਹੜੇ ਟਰੰਕ ਆ ਉਹ ਆ। RBI ਦੇ ਚੈਸਟ ਜਿਹੜੇ ਉੱਥੇ ਬਣੇ ਸੀ ਉਹਨਾਂ ਦੇ ਵਿੱਚ ਜਾ ਕੇ ਜਦੋਂ CBI ਨੇ ਛਾਪਾ ਮਾਰਿਆ, ਉਹ ਟਰੰਕਾਂ ਦੇ ਟਰੰਕ ਸੀਗੇ ਜਿਹੜੇ ਉਹ ਜਾਲੀ ਨੋਟਾਂ ਨਾਲ ਭਰੇ ਸਨ। ਅੱਜ ਤੱਕ ਨਹੀਂ ਪਤਾ ਲੱਗਿਆ ਕਿ RBI ਉਹ ਕਿਹੜੀ ਮਜਬੂਰੀ 'ਚ ਜਾਲੀ ਨੋਟ ਚਲਾ ਰਹੇ ਸੀ। ਜੇ ਜਾਲੀ ਨੋਟ ਆਏ ਆ ਬੈਂਕਾਂ ਦੇ ਵਿੱਚ, ਬੈਂਕ ਉਹਨਾਂ ਨੂੰ ਸਰਕੂਲੇਟ ਕਰਨ, ਇਹ ਗੱਲ ਥੋੜੀ ਹੈ ਕੋਈ। ਇਹ ਵੀ ਇੱਕ ਗੜਬੜ ਝਾਲਾ ਸੀ। ਉਹ ਗੜਬੜ ਝਾਲੇ ਤੇ ਵੀ ਪਰਦਾ ਪਾ ਲਿਆ ਗਿਆ। ਗੜਬੜ ਝਾਲੇ ਤੇ ਇੱਥੋਂ ਤੱਕ ਆ, ਰਾਜਕਰਨਵੀਰ ਸਿੰਘ ਜੀ, ਸਭ ਤੋਂ ਵੱਡੀ ਜਿਹੜੀ ਸਵਿਟਜ਼ਰਲੈਂਡ ਦੀ ਕੰਪਨੀ ਹੈ ਜਿਹੜੀ ਨੋਟ ਛਪਾਈ ਦਾ ਕੰਮ ਕਰਦੀ ਹੈ, ਉਹਦੇ ਵਿੱਚ ਇੱਕ ਸਵਿਟਜ਼ਰਲੈਂਡ ਦੀ ਕੰਪਨੀ ਹੈ। ਉਸ ਕੰਪਨੀ ਦਾ ਜੇ ਆਪਾਂ ਜ਼ਿਕਰ ਕਰੀਏ, ਏਕਾਧਿਕਾਰ ਵਾਲੀ ਹੈ। 1990 ਦੇ ਦਹਾਕੇ ਦੇ ਵਿੱਚ ਉਸ ਕੰਪਨੀ ਨੇ ਇੱਕ ਕੇਸ ਫਾਈਲ ਕੀਤਾ ਸੀਗਾ ਦਿੱਲੀ ਹਾਈ ਕੋਰਟ ਦੇ ਵਿੱਚ। ਉਦੋਂ PV ਨਰਸਿਮਹਾ ਰਾਓ ਸਰਕਾਰ ਸੀ। ਉਹਨਾਂ ਨੇ ਆਖਿਆ ਸੀ ਕਿ ਸਾਡੇ ਪੇਟੈਂਟ ਦਾ ਉਲੰਘਣਾ ਹੋ ਰਿਹਾ, ਇੱਥੇ ਪੇਟੈਂਟ ਦਾ ਇੱਥੇ ਹਨਨ ਹੋ ਰਿਹਾ ਅਧਿਕਾਰਾਂ ਦਾ ਸਾਡੇ ਦਾ, ਕਿਉਂਕਿ ਸਾਡੀ ਤਕਨੋਲੋਜੀ ਲਈ ਹੈ ਜਾਪਾਨ ਨੇ। ਤੇ ਇਹ ਉਦੋਂ ਮਨਮੋਹਨ ਸਿੰਘ ਸੀ ਜਿਹੜਾ ਇਹ
ਉਸ ਟਾਈਮ ਜਿਹੜਾ ਹੁੰਦਾ ਸੀਗਾ ਮੇਰੇ ਖਿਆਲ ਦੇ ਨਾਲ ਖਜ਼ਾਨਾ ਮੰਤਰੀ ਸੀਗਾ, ਇਹ ਕਹਿੰਦੇ ਕਿ ਜਿਹੜੇ ਖਜ਼ਾਨਾ ਮੰਤਰੀ ਸਾਹਿਬ ਹੈ ਜਾਂ ਪ੍ਰਧਾਨ ਮੰਤਰੀ ਸਾਹਿਬ ਆ, ਇਹ ਪ੍ਰਿੰਟਿੰਗ ਪ੍ਰੈਸਾਂ ਦੀ ਜਿਹੜੀ ਸਫਾਈ ਹੈ ਜਾਂ ਜਿਹੜੀ ਹੋਰ ਆਧੁਨਿਕੀਕਰਨ ਕਰਨਾ ਹੈ, ਉਹਦਾ ਠੇਕਾ ਜਾਪਾਨ ਦੀ ਕੰਪਨੀ ਨੂੰ ਦੇ ਰਿਹਾ ਜਿਨ੍ਹਾਂ ਨੇ ਸਾਡੀ ਨਕਲ ਕੀਤੀ ਹੈ। ਪਰ ਬਾਵਜੂਦ ਇਸ ਦੇ ਇਤਰਾਜ਼ ਕੀਤਾ, ਇਹਨਾਂ ਨੇ ਉਹ ਠੇਕਾ ਜਾਪਾਨ ਦੀ ਕੰਪਨੀ ਨੂੰ ਦਿੱਤਾ। ਹੁਣ ਵੀ ਜਦੋਂ ਨੋਟਬੰਦੀ ਹੋਈ ਹੈ, ਜਾਪਾਨ ਦਾ ਦੌਰਾ ਫੌਰਨ ਹੋਇਆ ਪ੍ਰਧਾਨ ਮੰਤਰੀ ਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਆ ਜਿਹੜੇ ਉਹ ਜਵਾਬ ਮੰਗਦੇ ਆ। ਇੱਕ ਇਹ ਵੀ ਹੈ ਕਿ ਉਹੀ ਜਿਹੜੀ ਸਵਿਟਜ਼ਰਲੈਂਡ ਦੀ ਏਕਾਧਿਕਾਰ ਵਾਲੀ ਕੰਪਨੀ ਆ, ਉਹਦਾ ਨਾਮ ਵੀ ਮੈਂ ਤੁਹਾਨੂੰ ਦੱਸ ਦਿੰਦਾ, ਜੇ ਕਿਸੇ ਨੇ ਸਰਚ ਕਰਨਾ ਹੋਵੇ, ਉਹਦਾ ਨਾਮ ਆ ਡੀਲਾਰੂ ਜਿਊਰੀ ਉਹਦਾ ਨਾਮ ਆ, ਕਿਤੇ ਤੁਸੀਂ ਕਿਤੇ ਵੀ ਦੇਖ ਸਕਦੇ ਹੋ। ਉਸ ਕੰਪਨੀ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਸੀ ਭਾਰਤ ਦੇ ਵਿੱਚ, ਕਿਉਂਕਿ ਉਹਦੇ ਜਿਹੜੇ ਹੋਰ ਪਾਰਟਨਰ ਆ, 2 ਹੋਰ ਪਾਰਟਨਰ ਸੀਗੇ, ਉਹਨਾਂ ਨੇ ਬਹੁਤ ਸਾਰੇ ਫੀਚਰ ਸੀਗੇ ਜਿਹੜੇ ਨੋਟ ਦੇ, ਉਹ ਪਾਕਿਸਤਾਨ ਨੂੰ ਵੀ ਦੇ ਦਿੱਤੇ। ਪਤਾ ਨਹੀਂ ISI ਨੇ ਲੈ ਲਏ ਜਾਂ ਪਾਕਿਸਤਾਨ ਨੂੰ ਦੇ ਦਿੱਤੇ, ਉਸ ਤੇ ਬੜਾ ਬਵਾਲ ਹੋਇਆ। ਇਹਨਾਂ 2-3 ਕੰਪਨੀਆਂ ਨੂੰ, ਜਿਹੜੇ ਇਹਨਾਂ ਦੇ ਸ਼ੇਅਰ ਧਾਰਕ ਸੀਗੇ ਜਾਂ ਇਹ ਜਿਹੜੀ ਸਵਿਟਜ਼ਰਲੈਂਡ ਵਾਲੀ ਕੰਪਨੀ ਸੀ, ਇਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ 2015 ਦੇ ਵਿੱਚ ਉਹ ਜਿਹੜਾ ਬੈਨ ਸੀ, ਉਹ ਇਸ ਡੀਲਾਰੂ ਜਿਊਰੀ ਕੰਪਨੀ ਤੋਂ ਚੁੱਕ ਲਿਆ ਗਿਆ ਉਹ ਬੈਨ। ਤੇ ਦੱਸਦੇ ਤੇ ਇਹ ਆ ਕਿ $40 ਕਰੋੜ ਦੇ ਵਿੱਚ ਉਹ ਸਮਝੌਤਾ ਹੋਇਆ ਸੀ। ਹੁਣ ਸਮਝੌਤਾ ਕਿਹਨੇ ਕੀਤਾ? ਸਰਕਾਰ ਤੇ ਅਧਿਕਾਰਤ ਤੌਰ ਤੇ ਮੰਨਦੀ ਨਹੀਂ ਕਿ ਬੈਨ ਲਾਇਆ, ਜ਼ਰੂਰ ਮੰਨਦੇ ਆ, ਬੈਨ ਚੁੱਕਿਆ ਕਿਵੇਂ ਉਹ ਦੱਸਦੇ ਹੀ ਨਹੀਂ। ਤੀਜੀ ਗੱਲ, ਜਿਹੜੀ ਸਭ ਤੋਂ ਵੱਡੀ ਗੱਲ ਆ, ਉਹ ਇਹ ਹੈ ਕਿ ਜਿਹੜੇ 2000 ਵਾਲੇ ਨੋਟ ਛਾਪੇ ਜਾ ਰਹੇ ਆ, ਜਿਹੜੇ ਕਾਗਜ਼ ਆ ਰਹੇ ਆ, ਉਹਨਾਂ ਕੰਪਨੀਆਂ ਤੋਂ ਹੀ ਆ ਰਹੇ ਆ, ਜਿੱਦਾਂ ਇੱਕ ਫਰਾਂਸ ਦੀ ਹੈ, ਸਵੀਡਨ ਦੀ ਹੈ, ਇੱਕ ਉਹ ਸਵਿਟਜ਼ਰਲੈਂਡ ਵਾਲੀ, ਇਹ ਸਾਂਝੇ ਮਾਂਝਾ ਕੰਮ ਕਰਦੇ ਆ। ਜਿਹੜੇ ਉਹੀ ਕਾਗਜ਼ ਆ ਜਿਹੜੇ 2000 ਨੋਟ ਵਾਲੇ ਜਿਨ੍ਹਾਂ ਦੀ ਛਪਾਈ ਇੱਥੇ ਹੋ ਰਹੀ ਹੈ, ਉਹੀ ਕਾਗਜ਼ ਜਿਹੜੇ ਸਾਡੇ ਗਵਾਂਢੀਆਂ ਨੂੰ ਵੀ ਸਪਲਾਈ ਹੋ ਰਹੇ। ਸੋ ਇਹ ਜਿਹੜਾ ਨੋਟਾਂ ਦਾ ਤਲਿਸਮੀ ਜਾਲ ਆ, ਉਹ ਸਮਝ ਤੋਂ ਪਰੇ ਆਮ ਬੰਦੇ ਦੇ। ਪਰ ਇੱਥੇ ਜਿਹੜੇ ਕੁਝ ਸਵਾਲ ਖੜੇ ਹੁੰਦੇ ਆ ਕਿ RBI ਦੇ ਵਿੱਚੋਂ ਇਹੋ ਜਿਹੇ ਕਿੱਸੇ ਸਾਹਮਣੇ ਆਉਂਦੇ ਆ ਜੋ ਬਹੁਤ ਗੰਭੀਰ ਨੇ, ਬਹੁਤ ਸੰਵੇਦਨਸ਼ੀਲ ਨੇ, ਪਰ ਉਹਨਾਂ ਨੂੰ ਨੱਪ ਦਿੱਤਾ ਜਾਂਦਾ ਪਰਦੇ ਪਾ ਕੇ। ਇਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜੋ ਲੋਕ ਇਸ ਤਲਿਸਮ ਦੀ ਚਾਦਰ ਹੇਠ ਕਾਲਾ ਖੇਡਦੇ ਪਏ ਆ, ਉਹਨਾਂ ਨੂੰ ਨੰਗਿਆ ਕਰਕੇ ਜਨਤਾ ਦੀ ਕਚਹਿਰੀ ਦੇ ਵਿੱਚ ਖੜਾ ਕਰਨਾ ਚਾਹੀਦਾ, ਕਿਉਂਕਿ RBI ਹੋਵੇ ਚਾਹੇ ਕੇਂਦਰ ਹੋਵੇ, ਉਹ ਜਨਤਾ ਦੇ ਮੋਢਿਆਂ ਤੇ ਖੜਾ ਹੈ। ਜੀ। ਅਗਲੀ ਆਪਾਂ ਗੱਲ ਕਰੀਏ, ਰੱਖਿਆ ਮੰਤਰੀ ਨੇ ਆਖਿਆ ਵੀ ਮਮਤਾ ਬੈਨਰਜੀ ਤਾਂ ਐਵੇਂ ਰੌਲਾ ਪਾ ਰਹੀ ਆ, ਫੌਜ ਤਾਂ ਐਕਸਰਸਾਈਜ਼ ਕਰ ਰਹੀ ਸੀ। ਲੋਕੀ ਆਖ ਦਿੰਦੇ ਆ ਕਿ ਰੱਖਿਆ ਮੰਤਰੀ ਇਹਨਾਂ ਨੇ ਰੱਖਿਆ ਰੌਲਾ ਪਾਉਣ ਨੂੰ, ਦਾ ਹੋਰ ਕੋਲ ਉਹਨੂੰ ਕੋਈ ਕੰਮ ਹੀ ਨਹੀਂ ਹੈਗਾ, ਉਹਦਾ ਕੰਮ ਇਹੋ ਹੀ ਹੈ। ਤ੍ਰਿਣਮੂਲ ਕਾਂਗਰਸ ਵਾਲਿਆਂ ਨੇ ਇਲਜ਼ਾਮ ਲਾਇਆ ਸੀਗਾ ਕਿ ਸਾਡੀ ਬੀਬੀ ਮਮਤਾ ਬੈਨਰਜੀ ਦਾ ਜਹਾਜ਼ ਕੋਲਕਾਤਾ ਏਅਰਪੋਰਟ ਤੇ ਇਹਨਾਂ ਨੇ ਜਾਣਬੁੱਝ ਕੇ ਉਤਰ ਨਹੀਂ ਦਿੱਤਾ। ਉਹ ਕਈ ਮਿੰਟ ਤੱਕ, ਇਹ ਤੇ ਅੱਧਾ ਪੌਣਾ ਘੰਟਾ ਦੱਸਦੇ ਆ, ਪਰ ਦੱਸਦੇ ਕਿ 13 ਮਿੰਟ ਉਹ ਹਵਾ ਦੇ ਵਿੱਚ ਰਿਹਾ। ਉਹ ਕਹਿੰਦੇ ਕਿ ਉਹ ਜਹਾਜ਼ ਉਤਰ ਨਹੀਂ ਦਿੱਤਾ ਜਾਣ ਕੇ, ਕਿਉਂਕਿ ਉਹਦੇ 'ਚ ਤੇਲ ਖਤਮ ਹੋਣ ਵਾਲਾ ਸੀਗਾ ਤੇ ਇਹ ਬੀਬੀ ਨੂੰ ਮਾਰਨ ਦੀ ਸਾਜ਼ਿਸ਼ ਸੀ। ਇਹਦੇ ਤੇ ਬੜਾ ਹੱਲਾ ਹੋਇਆ। ਫੌਜ ਨੇ ਜਾ ਕੇ ਉੱਥੇ ਮੋਰਚੇ ਵੀ ਸੰਭਾਲੇ 1-2 ਥਾਵਾਂ ਤੇ, ਖਾਸ ਤੌਰ ਤੇ ਵਰਧਮਾਨ ਦੇ ਵਿੱਚ ਫੌਜ ਚਲੇ ਗਈ, ਟੋਲ ਪਲਾਜ਼ਿਆਂ ਤੇ ਫੌਜ ਖੜ ਗਈ। ਉਹਦੇ ਤੇ ਮਮਤਾ ਬੈਨਰਜੀ ਨੇ ਇਹ ਕੀਤਾ ਕਿ ਉਹ ਜਾ ਕੇ ਉੱਥੇ ਸੈਕਟਰੀਏਟ ਦੇ ਵਿੱਚ ਦਾਖਲ ਹੋ ਗਈ ਤੇ ਉਹ 30-40 ਘੰਟੇ ਉੱਥੇ ਰਹੀ। ਉਹ ਕਹਿੰਦੀ ਕਿ ਮੇਰੀ ਜਾਨ ਨੂੰ ਖਤਰਾ, ਮੇਰੇ ਰਾਜ ਨੂੰ ਖਤਰਾ। ਉਹਨੇ ਸਿੱਧਾ ਕਹਿਤਾ ਕਿ ਇਹ ਤੇ ਮੇਰੇ ਤਖਤ ਪਲਟਣ ਦੀ ਕੋਸ਼ਿਸ਼ ਹੈ, ਤਖਤਾ ਪਲਟਣ ਦੀ ਕੋਸ਼ਿਸ਼ ਹੋ ਰਹੀ ਹੈ। ਫੌਜ ਨੇ ਸਫਾਈ ਦਿੱਤੀ, ਉਹਨੇ ਆਖਿਆ ਕਿ ਅਸੀਂ ਐਕਸਰਸਾਈਜ਼ ਕਰਦੇ ਪਏ ਹਾਂ, ਜਿਹੜਾ ਸਾਡਾ ਰੂਟੀਨ ਦਾ ਕੰਮ ਆ, ਅਸੀਂ ਇਸ ਕੰਮ ਆਏ ਹਾਂ, ਨਾ ਕਿ ਕਿਸੇ ਹੋਰ। ਅੱਜ ਰੱਖਿਆ ਮੰਤਰੀ ਨੇ ਵੀ ਇਹੋ ਬਿਆਨ ਦਿੱਤਾ। ਉਹ ਕਹਿੰਦਾ ਜੀ ਕਿ ਇਹ ਤੇ ਫੌਜ ਦੀ ਐਕਸਰਸਾਈਜ਼ ਸੀ, ਇਹ ਜਿਹੜੀ ਬੀਬੀ ਹੈ ਮਮਤਾ ਬੈਨਰਜੀ, ਇਹ ਐਵੇਂ 19 ਦੀਆਂ ਕਤੀਆਂ ਬਣਾਈ ਜਾਂਦੀ ਹੈ। ਇੱਕ ਪਾਸੇ ਰੱਖਿਆ ਮੰਤਰੀ ਇਹ ਹਮਲਾ ਕਰਦਾ ਪਿਆ ਸੀ, ਦੂਜੇ ਪਾਸੇ ਇਹਨਾਂ ਦਾ ਬਹੁਤ ਵੱਡਾ ਨੇਤਾ ਸਿਧਾਰਥ ਸਿੰਘ, ਉਹ ਤੇ ਇੱਥੋਂ ਤੱਕ ਕਹਿੰਦਾ ਕਿ ਇਹਦਾ ਤਾਂ ਮਾਨਸਿਕ ਤਵਾਜ਼ਨ ਜਿਹੜਾ ਖਰਾਬ ਹੋ ਗਿਆ ਬੀਬੀ ਦਾ, ਨੋਟਬੰਦੀ ਕਾਹਦੀ ਹੋਈ ਆ, ਇਹਦਾ ਦਿਮਾਗ ਹਿੱਲ ਗਿਆ। ਸੋ ਇਹਨਾਂ ਨੇ ਉਲਟਾ ਬੀਬੀ ਤੇ ਬਹੁਤ ਸਖਤ ਸ਼ਬਦੀ ਹਮਲੇ ਕੀਤੇ ਆ। ਪਰ ਦੇਖੋ, ਜਿੱਥੋਂ ਤੱਕ ਮਸਲਾ ਹੈ ਫੌਜ ਦੀ ਐਕਸਰਸਾਈਜ਼ ਦਾ, ਤੁਹਾਨੂੰ ਯਾਦ ਹੋਣਾ ਹੈ ਮਨਮੋਹਨ ਸਿੰਘ ਸਰਕਾਰ ਵੇਲੇ ਆਰਮੀ ਡੇ ਦੇ ਵਿੱਚ ਰੱਖਿਆ ਮੰਤਰੀ ਵੀ ਬੈਠਾ ਸੀ, ਸਾਡੇ ਫੌਜਾਂ ਦਾ ਮੁਖੀ ਵੀ ਬੈਠਾ ਸੀ, ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਤੇ ਰਾਤ ਨੂੰ ਉਹੀ ਫੌਜ ਮੁਖੀ 2-3 ਛਾਉਣੀਆਂ ਚੋਂ ਫੌਜ ਕੱਢ ਕੇ ਹਰਿਆਣੇ ਤੋਂ ਦਿੱਲੀ ਨੂੰ ਕੂਚ ਕਰਦਾ ਸੀ। ਜਦੋਂ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਕਿ ਇਹ ਤੇ ਭਾਈ ਕੰਮ ਕੁਝ ਹੋਰ ਹੋਣ ਲੱਗਾ ਸੀ, ਤੇ ਉਸ ਫੌਜ ਮੁਖੀ ਨੇ ਆਖਿਆ ਸੀਗਾ ਕਿ ਜੀ ਮੈਂ ਤੇ ਰਾਤ ਨੂੰ ਐਕਸਰਸਾਈਜ਼ ਕਰਾਉਂਦਾ ਪਿਆ ਸੀ ਫੌਜ। ਉਹੀ ਫੌਜ ਮੁਖੀ ਬਾਅਦ ਦੇ ਵਿੱਚ ਆ ਜਿਹੜੀ ਭਾਜਪਾ ਦੀ ਸਰਕਾਰ ਚੱਲਦੀ ਪਈ ਹੈ, ਇਹਦੇ 'ਚ ਕੇਂਦਰੀ ਮੰਤਰੀ ਬਣਿਆ। ਉਹ ਸੀ ਜਨਰਲ VK ਸਿੰਘ, ਸਾਬਕਾ ਜਨਰਲ VK ਸਿੰਘ। ਉਹ ਵੀ ਕਹਿੰਦਾ ਸੀ ਰਾਤ ਨੂੰ ਮੈਂ ਕਸਰਤ ਕਰਦਾ, ਪਰ ਦੱਸਦੇ ਆ ਉਸ ਸਮੇਂ ਮਨਮੋਹਨ ਸਰਕਾਰ ਡਰ ਗਈ ਸੀ ਕਿ ਕਸਰਤ ਫੌਜ ਦੀ ਨਹੀਂ ਸੀ ਕਰਵਾਉਣ ਲੱਗਾ,
ਕਸਰ ਤੇ ਸਾਡੀ ਕਰਾ ਦੇਣ ਲੱਗਾ ਹੈ। ਜੇ ਅਸੀਂ ਨਾ ਰੋਕਦੇ ਕਸਰਤਾਂ ਤੇ ਇਹ ਕਈ ਕਰ ਦੇਣ ਲੱਗਾ ਸੀ। ਤੀਜੇ ਪਾਸੇ ਇੱਥੇ ਫਰੀਦਕੋਟ ਦੇ ਵਿੱਚ ਕੱਲ ਇਸੇ ਤਰ੍ਹਾਂ ਦਾ ਇੱਕ ਮਸਲਾ ਸਾਹਮਣੇ ਆਇਆ। ਸਾਡਾ ਜਿਹੜਾ ਪੰਜਾਬ ਦਾ ਸ਼ਹਿਰ ਹੈ ਫਰੀਦਕੋਟ, ਉੱਥੇ ਫੌਜੀ ਹੈ ਜਿਹੜੇ ਪੁਲਿਸ ਨੇ ਕਾਬੂ ਕੀਤੇ। ਜਦੋਂ ਕਾਬੂ ਕੀਤੇ ਉਹ ਕਹਿੰਦੇ ਜੀ ਅਸੀਂ ਤੇ ਆਪ ਐਕਸਰਸਾਈਜ਼ ਕਰ ਰਹੇ ਹਾਂ, ਇਹ ਸਾਡਾ ਅਧਿਕਾਰ ਹੈ। ਹੁਣ ਦੇਖੋ ਕੋਈ ਅਵੀ ਨਵੀ ਹੋ ਜੇ, ਕੌਣ ਜ਼ਿੰਮੇਵਾਰ ਹੈ? ਭਾਵੇਂ ਫੌਜ ਹੈ ਜਿਹੜੀ ਉਹ ਆਪਦੇ ਅਧਿਕਾਰ ਰੱਖਦੀ ਹੈ, ਉਹਨਾਂ ਦੀਆਂ ਸੀਮਾਵਾਂ ਜਿਹੜੀਆਂ ਉਹ ਆਮ ਅਫਸਰਸ਼ਾਹੀ ਤੋਂ ਵੱਡੀਆਂ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਸਟੇਟ ਦਾ ਤੇ ਉਹਨਾਂ ਦਾ ਤਾਲਮੇਲ ਤੇ ਹੋਣਾ ਚਾਹੀਦਾ ਹੈ। ਬੰਗਾਲ ਦੇ ਵਿੱਚ ਫੌਜ ਗਈ ਹੈ, ਘੱਟੋ ਘੱਟ ਮਮਤਾ ਬੈਨਰਜੀ ਨੂੰ ਇਹਦੀ ਸੂਚਨਾ ਤੇ ਹੋਣੀ ਚਾਹੀਦੀ ਹੈ। ਅਸੀਂ ਮਮਤਾ ਬੈਨਰਜੀ ਦੀਆਂ ਸਾਰੀਆਂ ਗੱਲਾਂ ਨੂੰ ਸਹੀ ਨਹੀਂ ਆਖ ਸਕਦੇ, ਕਿਉਂਕਿ ਸਿਆਸੀ ਲੋਕ ਆ, ਕੁਛ ਨਾ ਕੁਛ ਸਿਆਸੀ ਗੱਲਾਂ ਜੁੜੀਆਂ ਹੋ ਸਕਦੀਆਂ, ਪਰ ਫੌਜ ਬਿਨਾਂ ਦੱਸੀ ਤੋਂ ਕਿਸੇ ਪ੍ਰਦੇਸ਼ ਦੇ ਵਿੱਚ ਚਲੀ ਜਾਵੇ, ਇਹਦੇ ਸਿੱਧੇ ਤੌਰ ਤੇ ਕਹਿ ਸਕਦੇ ਕਿ ਤਾਲਮੇਲ ਦੀ ਘੱਟੋ ਘੱਟ ਕਿਤੇ ਨਾ ਕਿਤੇ ਗੜਬੜੀ ਹੈ। ਇਹ ਗੜਬੜੀ ਦੂਰ ਕਰਨੀ ਚਾਹੀਦੀ ਹੈ, ਭਾਵੇਂ ਪੱਛਮੀ ਬੰਗਾਲ ਹੋਵੇ ਤੇ ਭਾਵੇਂ ਫਰੀਦਕੋਟ ਹੋਵੇ। ਜੇ ਇਸ ਤਰ੍ਹਾਂ ਤਾਲਮੇਲ ਦੀ ਗੜਬੜੀ ਚੱਲਦੀ ਰਹੀ ਤੇ ਇਹ ਮੁਲਕ ਹੈ ਜਿਹੜਾ ਫਿਰ ਰਾਹ ਤੋਂ ਕੁਰਾਹ ਪੈ ਸਕਦਾ ਹੈ। ਜੀ ਇਹ ਤਾਲਮੇਲ ਦੀ ਕਮੀ ਆ ਜਾਂ ਜਾਣਬੁੱਝ ਕੇ ਤਾਲਮੇਲ ਨਹੀਂ ਕੀਤਾ ਜਾ ਰਿਹਾ, ਇਸ ਦੇ ਉੱਤੇ ਵੀ ਵਿਚਾਰਨ ਦੀ ਜ਼ਰੂਰਤ ਆ। ਅਗਲੀ ਆਪਾਂ ਜੇ ਗੱਲ ਕਰੀਏ ਵੀ ਦੇਸ਼ ਦੇ ਹਜ਼ਾਰਾਂ ਸਕੂਲ ਅਧਿਆਪਕਾਂ ਤੋਂ ਮਹਿਰੂਮ, ਇਹ ਸਾਡਾ ਜਿਹੜਾ ਕੇਂਦਰ ਦਾ ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਹੈ, ਉਹਨੇ ਅੰਕੜੇ ਇਕੱਠੇ ਕਰਵਾਏ, ਇੱਕ ਸਟੱਡੀ ਕਰਵਾਈ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਨਾਂ ਦੀ ਸੰਸਥਾ ਤੋਂ। ਉਹਨਾਂ ਨੇ ਜਿਹੜੀ ਰਿਪੋਰਟ ਤਿਆਰ ਕਰਕੇ ਦਿੱਤੀ, ਉਹਦੇ ਅੰਕੜੇ ਹੈਰਾਨ ਕਰਦੇ ਆ। ਸਭ ਤੋਂ ਵੱਡਾ ਅੰਕੜਾ ਹੈ ਮੱਧ ਪ੍ਰਦੇਸ਼ ਦਾ, ਜਿੱਥੇ ਲਗਭਗ 5000 ਸਕੂਲਾਂ ਦੇ ਵਿੱਚ ਮਾਸਟਰ ਹੈ ਨਹੀਂ। ਦੂਜੇ ਨੰਬਰ ਤੇ ਤੇਲੰਗਾਨਾ ਉਹਦਾ, ਜਿਹਦੇ ਵਿੱਚ 1944 ਸਕੂਲ ਇਹੋ ਜਿਹਾ। ਛੋਟਾ ਜਿਹਾ ਸੂਬਾ ਤੇਲੰਗਾਨਾ, ਕੋਈ ਬਹੁਤਾ ਵੱਡਾ ਨਹੀਂ ਜੀ। ਉਸ ਸੂਬੇ ਦੇ ਵਿੱਚ ਲਗਭਗ 2000 ਸਕੂਲ ਹੈ ਜਿਹੜੇ ਉਹ ਮਾਸਟਰਾਂ ਤੋਂ ਵਿਰਵੇ ਆ। ਫਿਰ ਆਂਧਰਾ ਪ੍ਰਦੇਸ਼ ਦਾ ਨੰਬਰ ਆਉਂਦਾ, ਜਿੱਥੇ 1339 ਸਕੂਲ ਇਹੋ ਜਿਹਾ ਜਿਨ੍ਹਾਂ ਦੇ ਵਿੱਚ ਮਾਸਟਰ ਹੈ ਨਹੀਂ। ਛੱਤੀਸਗੜ੍ਹ ਦਾ ਨੰਬਰ ਆਉਂਦਾ 385 ਉੱਥੇ ਸਕੂਲ ਇਹੋ ਜਿਹੇ ਆ ਜਿੱਥੇ ਕੋਈ ਵੀ ਮਾਸਟਰ ਨਹੀਂ। ਫਿਰ ਪੰਜਵੇਂ ਨੰਬਰ ਤੇ ਉੱਤਰ ਪ੍ਰਦੇਸ਼ ਹੈ। ਉੱਤਰ ਪ੍ਰਦੇਸ਼ ਸਾਰੇ ਸੂਬਿਆਂ ਤੋਂ ਵੱਡਾ, ਸਾਡੇ ਪੰਜਾਬ ਤੋਂ ਕਈ ਗੁਣਾ ਖੇਤਰਫਲ ਦੇ ਵਿੱਚ ਵੱਡਾ, ਪਰ ਮਹਿਜ਼ 400 ਸਕੂਲ ਆ ਉੱਥੇ ਜਿਹੜੇ ਮਾਸਟਰਾਂ ਤੋਂ ਹੀ ਨਹੀਂ ਆ। ਇਹ ਬਹੁਤ ਕਹਿ ਲਈਏ ਕਿ ਸਾਡੇ ਸਿੱਖਿਆ ਢਾਂਚੇ ਦੀ ਬਹੁਤ ਦੁਖਦਾਇਕ ਤਸਵੀਰ ਆ। ਹੁਣ ਦੇਖੋ, ਇੱਕ ਸਟੇਟ ਦੇ ਵਿੱਚ 5000 ਸਕੂਲ ਤੇ 5000 ਸਕੂਲਾਂ 'ਚ ਕਿੰਨੇ ਵਿਦਿਆਰਥੀ ਹੋਣਗੇ? ਕਿਉਂਕਿ ਸਰਕਾਰੀ ਸਕੂਲਾਂ 'ਚ ਆਮ ਤੌਰ ਤੇ ਗਰੀਬ ਵਰਗ ਦਾ ਬੱਚਾ ਪੜ੍ਹਦਾ ਹੈ। ਦੇਖੋ, ਉਸ 5000 ਸਕੂਲ ਦੇ ਵਰਗ ਦੇ ਵਿੱਚ ਗਰੀਬ ਵਰਗ ਦੇ ਕਿੰਨੇ ਬੱਚੇ ਆ ਜਿਹੜੇ ਸਿੱਖਿਆ ਲੈਣ ਜਾਂਦੇ ਆ, ਪਰ ਸਿੱਖਿਆ ਇਸ ਕਰਕੇ ਨਹੀਂ ਲੈ ਸਕਦੇ ਕਿਉਂਕਿ ਉੱਥੇ ਮਾਸਟਰ ਹੀ ਹੈ ਨਹੀਂ। ਸਿੱਖਿਆ ਦਾ ਅਧਿਕਾਰ ਫਿਰ ਉਹ ਜਿਹੜਾ ਕਾਨੂੰਨ ਇਹਨਾਂ ਨੇ ਬਣਾਇਆ ਸਿੱਖਿਆ ਦਾ ਅਧਿਕਾਰ, ਉਹ ਕਾਨੂੰਨ ਤੇ ਫਿਰ ਕਹਿ ਲਈਏ ਕਿ ਕਾਨੂੰਨ ਕਾਹਦਾ, ਉਹ ਤੇ ਕਿੱਲੀ ਤੇ ਟੰਗਿਆ ਹੋਇਆ ਇੱਕ ਪਰਾਂਦਾ ਹੈ, ਜਿਹਨੂੰ ਵੇਖੀ ਜਾਓ ਤੇ ਟਾਈਮ ਪਾਸ ਕਰੀ ਜਾਓ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਵਿੱਚ 13 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਕਾਬਜ਼ ਹੈ ਸੱਤਾ ਤੇ ਜੀ। ਇਹ ਆਂਦੇ ਆ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉੱਥੇ ਤੇ ਸੁਰਗਾਂ ਦੇ ਝੰਡੇ ਝੂਲਦੇ ਆ। ਇਹ ਦੇਖੋ, ਭਾਰਤੀ ਜਨਤਾ ਪਾਰਟੀ ਦਾ ਸ਼ਾਸਨ ਕਾਲ ਜਿਹੜਾ 13 ਸਾਲਾਂ ਦਾ, ਉੱਥੇ 5000 ਸਕੂਲ ਦੇ ਵਿੱਚ ਮਾਸਟਰ ਨਾ ਹੋਵੇ ਤੇ ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਇਹ ਤੇ ਕਹਿੰਦੇ ਆ ਕਿ ਸਭ ਕਾ ਸਾਥ ਸਭ ਕਾ ਵਿਕਾਸ, ਇਹਨਾਂ ਦੇ ਤੇ ਘਰ ਦੇ ਵਿੱਚ ਨਾਸ਼ ਹੋਣ ਡਿਆ। ਵਿਕਾਸ ਤੇ ਸਾਥ ਦੀ ਗੱਲ ਛੱਡੋ, ਇਹਨਾਂ ਨੂੰ ਦੂਜੇ ਮੁੱਦਿਆਂ ਤੋਂ ਹਟ ਕੇ ਜਿਹੜੇ ਬੁਨਿਆਦੀ ਮੁੱਦੇ ਆ ਉਹਨਾਂ ਵੱਲ ਤਵੱਜੋ ਦੇਣ ਦੀ ਜ਼ਰੂਰਤ ਆ, ਜਿਹੜੀ ਕਿ ਨਹੀਂ ਦੇ ਰਹੇ। ਪਰ ਇਹ ਸਕੂਲ ਹੈ ਜਿਹੜੇ ਹੁਣ ਸਾਡੇ ਇੱਥੋਂ ਦੇ ਕੀ ਕੀਤਾ, ਸਾਡੇ ਆ ਜਿਹੜੇ ਸਰਕਾਰੀ, ਇਹ ਕਹਿ ਦਿੰਦੇ ਅਸੀਂ ਤੀਜੇ ਨੰਬਰ ਤੇ ਦੂਜੇ ਨੰਬਰ ਤੇ ਆ। ਸਾਡੇ ਇਹ ਜਿਹੜੇ ਸਰਕਾਰ ਦੇ ਨੰਬਰਦਾਰ ਆ ਉਹਨਾਂ ਨੇ ਕੀ ਕੀਤਾ ਸੀ, ਬਾਰਡਰ ਏਰੀਆ ਦੇ ਵਿੱਚ ਮਾਸਟਰ ਹੀ ਹੈ ਨਹੀਂ। ਬਹੁਤ ਸਾਰੇ ਸਕੂਲਾਂ ਦੇ ਵਿੱਚ ਲਗਭਗ 100-150 ਸਕੂਲ ਇਹੋ ਜਿਹਾ ਸੀਗਾ ਜਿਹੜਾ ਮਾਸਟਰਾਂ ਤੋਂ ਵਿਰਵਾ ਸੀ। 3-4 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਚੁੱਕ ਕੇ ਦੂਜੇ ਸਕੂਲਾਂ 'ਚ ਮਰਜ ਕਰ ਦਿੱਤਾ ਤਾਂ ਕਿ ਉਹ ਜਿਹੜਾ ਅੰਕੜਾ ਸਾਨੂੰ ਬਦਨਾਮ ਨਾ ਕਰੇ, ਫਿਗਰ ਸਾਡੇ ਉਹ ਉੱਥੇ ਨਾ ਜਾਣ ਕੇਂਦਰ ਦੇ ਵਿੱਚ। ਇਹ ਤੁਹਾਨੂੰ ਪਤਾ ਬੜੇ ਚਲਾਕ ਲੋਕ ਹੈ, ਚਤਰ ਲੋਕ ਹੈ ਸਾਡੇ, ਇਹਨਾਂ ਨੇ ਉਹ ਮਰਜ ਕਰ ਦਿੱਤੇ ਸਕੂਲ ਜਿਨ੍ਹਾਂ ਦੇ ਵਿੱਚ ਮਾਸਟਰ ਹੈ ਨਹੀਂ ਸੀ। ਪਰ ਇੱਥੇ ਵੀ ਬੁਰਾ ਹਾਲ ਹੈ, ਹਾਲੇ ਵੀ ਹੈਗਾ। ਸਾਰੇ ਦੇਸ਼ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਇਹੋ ਜਿਹੀ ਕੰਡੀਸ਼ਨ ਕਿਤੇ ਨਾ ਕਿਤੇ ਹੈ। ਇੱਧਰ ਧਿਆਨ ਦੇਣ ਦੀ ਲੋੜ ਆ। ਪਰ ਇੱਥੇ ਮੇਰੇ ਖਿਆਲ ਦੇ ਨਾਲ ਇਹ ਫਾਰਮੂਲਾ ਵਰਤਿਆ ਜਾ ਰਿਹਾ, ਨਾ ਲੋੜ ਮਾਸਟਰਾਂ ਦੀ, ਨਾ ਲੋੜ ਸਕੂਲਾਂ ਦੀ, ਮੋਦੀ ਦੇ ਭਾਸ਼ਣ ਚੋਂ ਸਿੱਖ ਲਾਂਗੇ ਪੜ੍ਹਾਈ ਸਕੂਲਾਂ ਦੀ। ਜੀ ਅਗਲੀ ਗੱਲ ਕਰੀਏ ਪੰਜਾਬ ਦੇ ਪਾਣੀਆਂ ਦੇ ਰਾਖੇ ਅਖਵਾਉਣ ਵਾਲੇ ਕੈਪਟਨ ਤੇ ਜਿਹੜੇ ਸੁਖਬੀਰ ਦੋਨਾਂ ਦੀ ਆਪਸ 'ਚ ਸ਼ਰਤ। ਕੈਪਟਨ ਕਹਿੰਦਾ ਵੀ ਅਕਾਲੀਆਂ ਨੂੰ 20 ਤੋਂ ਵੱਧ ਸੀਟਾਂ ਨਹੀਂ ਆਉਣਗੀਆਂ। ਕੈਪਟਨ ਅਮਰਿੰਦਰ ਸਿੰਘ ਵੈਸੇ ਲਲਕਾਰ ਨੂੰ ਬਾਜ ਨਹੀਂ ਆਉਂਦਾ, ਕਮਾਲ ਦਾ ਬੰਦਾ। ਇੱਕੋ ਸਾਏ ਵਿੱਚ ਜੇਤਲੀ ਨੂੰ ਲਲਕਾਰੀ ਜਾਂਦਾ ਕਿ ਆ ਜਾ ਅੰਮ੍ਰਿਤਸਰ ਆ ਜਾ, ਵਿੱਚੇ ਅਰਵਿੰਦ ਕੇਜਰੀਵਾਲ ਨੂੰ ਵੀ ਆਖ ਛੱਡਦਾ
ਚੋਣ ਲੜਨੀ ਲੜ ਕੇ ਵੇਖ ਲਾ, ਬਹਿਸ ਕਰਨੀ ਬਹਿਸ ਕਰਕੇ ਵੇਖ ਲਾ। ਅੱਜ ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਸ਼ਰਤ ਲਾ ਲਾ, ਤੈਨੂੰ 20 ਤੋਂ ਵੱਧ ਸੀਟਾਂ ਨਹੀਂ ਆਉਣੀਆਂ। ਔਰ ਇਹ ਸ਼ਰਤ ਇਹ ਨਹੀਂ ਕਿਸੇ ਭਾਸ਼ਣ 'ਚ ਲੱਗੀ ਹੈ, ਇਹ ਸ਼ਰਤ ਇੱਕੋ ਮੰਚ ਤੇ ਬੈਠਿਆਂ ਦੀ ਲੱਗੀ ਹੈ ਜੀ। ਅੱਜ ਇੱਕ ਟੈਲੀਵਿਜ਼ਨ ਚੈਨਲ ਤੇ ਕੋਈ ਸਮਾਗਮ ਹੋ ਰਿਹਾ ਸੀਗਾ, ਉਹਨਾਂ ਨੇ ਸਾਰਾ ਦਿਨ ਅੱਜ ਇਹੋ ਹੀ ਕੰਮ ਕੀਤਾ ਤੇ ਉੱਥੇ ਦੋਵੇਂ ਪਹੁੰਚੇ ਹੋਏ ਸਨ, ਦੋਵੇਂ ਰਿਪਰੈਜ਼ੈਂਟੇਟਿਵ ਸਨ ਆਪੋ ਆਪਣੀ ਪਾਰਟੀਆਂ ਦੇ। ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਚੰਗੀ ਝਾੜ ਝੰਪ ਕੀਤੀ ਹੈ। ਜਦੋਂ ਦੋਨੇ ਆਮੋ ਸਾਹਮਣੇ ਹੋਏ ਤੇ ਜੋ ਫਿਰ ਚਿੱਠੇ ਇਹਨੇ ਫਰੋਲੇ ਸਾਡੇ ਕੈਪਟਨ ਅਮਰਿੰਦਰ ਸਿੰਘ ਨੇ ਜੀ, ਇਹ ਸਾਡੇ ਮੁੱਖ ਮੰਤਰੀ ਸੀਗੇ ਜਿਹੜੇ, ਉਹ ਅਗਲ ਬਗਲ ਝਾਕਦੇ ਸੀਗੇ ਮੁੱਖ ਮੰਤਰੀ ਸਾਹਿਬ ਕੇ ਆਖੀ ਜਵਾਬ ਕੀ ਦਈਏ। ਦੱਸਦੇ ਸੁਖਬੀਰ ਸਿੰਘ ਬਾਦਲ ਕਦੇ ਉਧਰ ਵੇਖ ਛੱਡਦਾ ਸੀ, ਕਦੇ ਇੱਧਰ ਵੇਖ ਛੱਡਦਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੁਹਾਨੂੰ 20 ਤੋਂ ਵੱਧ ਸੀਟਾਂ ਨਹੀਂ ਆਉਣੀਆਂ, ਆ ਨੋਟਬੰਦੀ ਨੇ ਤੇ ਤੁਹਾਡਾ ਬੇੜਾ ਬਿਲਕੁਲ ਗਰਕ ਕਰ ਦਿੱਤਾ। ਬਾਅਦ ਦੇ ਵਿੱਚ ਉਹਨੂੰ ਪੁੱਛਿਆ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਭਾਈ ਤੁਸੀਂ ਅਰਵਿੰਦ ਕੇਜਰੀਵਾਲ ਬਾਰੇ ਵੀ ਗੱਲ ਕਹਿੰਦੇ ਹੋ, ਕਹਿੰਦਾ ਕਿ ਉਹਦੀ ਤਾਂ ਗੱਲ ਹੀ ਛੱਡੋ, ਉਹਦਾ ਤੇ ਆਧਾਰ ਹੀ ਕੋਈ ਨਹੀਂ, ਉਹਦਾ ਆਧਾਰ ਸਾਰਾ ਗਵਾਚ ਗਿਆ, ਉਹ ਕਿਸੇ ਕੰਮ ਦੇ ਨਹੀਂ ਰਹੇ। ਫਿਰ ਉਹਨਾਂ ਨੇ ਅਮਰਿੰਦਰ ਸਿੰਘ ਨੇ ਸੁਖਬੀਰ ਤੇ ਚੁਟਕੀ ਲਈ, ਉਹ ਕਹਿੰਦਾ ਕਿ ਇਹ ਆਪਦੇ ਪਿਓ ਤੋਂ ਥੋੜਾ ਜਿਹਾ ਅੱਡਿਆ, ਇਹ ਬੋਲ ਲੈਂਦਾ ਐਵੇਂ ਬੋਲ ਲੈਂਦਾ, ਪਰ ਬੋਲ ਕੇ ਇਹ ਆਪਦੇ ਬੋਲ ਫਿਰ ਔਖਾ ਸੌਖਾ ਹੋ ਕੇ ਪੂਰੇ ਵੀ ਕਰਦਾ। ਸੁਖਬੀਰ ਸਿੰਘ ਬਾਦਲ ਦੀ ਉਹ ਹਰੇਕ ਗੱਲ ਤੇ ਝੰਡ ਕਰੀ ਗਿਆ, ਕਹਿੰਦਾ ਕਿ ਵੇਖ ਲਓ ਇਹਨੇ ਮੇਰੇ ਪੈਰੀ ਹੱਥ ਲਾਇਆ, ਕਿਉਂਕਿ ਪ੍ਰੋਗਰਾਮ ਜਦੋਂ ਮੰਚ ਤੇ ਜਾ ਰਹੇ ਸੀ ਪ੍ਰੋਗਰਾਮ ਦੇ ਦੌਰਾਨ ਤੇ ਸੁਖਬੀਰ ਸਿੰਘ ਬਾਦਲ ਨੇ ਝੁੱਕ ਕੇ ਉਹਦੇ ਪੈਰੀ ਹੱਥ ਲਾਏ। ਉਹ ਕਹਿੰਦਾ ਕਿ ਵੇਖੋ ਸਿਆਣਾ ਬੰਦਾ, ਆਪਾਂ ਵੀ ਪੂਰਾ ਖਿਆਲ ਰੱਖੀਦਾ। ਜਦੋਂ ਅੰਦਰ ਸੀਗਾ ਜੇਲ੍ਹ ਦੇ ਵਿੱਚ ਇਹਨੇ ਕੋਕ ਮੰਗਾਏ ਸੀਗੇ, ਡਾਈਟ ਕੋਕ ਹੁੰਦੇ ਜਿਹੜੇ, ਮੈਂ ਇਹਨੂੰ ਭੇਜੇ ਸੀ ਜੇਲ੍ਹ ਦੇ ਅੰਦਰ। ਇਹੋ ਜਿਹੀਆਂ ਗੱਲਾਂ ਅਮਰਿੰਦਰ ਨੇ ਕੀਤੀਆਂ ਔਰ ਕਾਫੀ ਉੱਥੇ ਲੋਕਾਂ ਦਾ ਜੀ ਲਾਈ ਰੱਖਿਆ। ਮਸਲਾ ਇਹ ਹੈ ਕਿ 20 ਸੀਟਾਂ ਆਉਣੀਆਂ ਜਾਂ ਨਹੀਂ ਆਉਣੀਆਂ ਉਹਦਾ ਤੇ ਕੋਈ ਪਤਾ ਨਹੀਂ, ਪਰ ਹੁਣ ਤੋਂ ਇੰਨਾ ਕੌਨਫੀਡੈਂਟ ਹੋ ਜਾਣਾ ਕੈਪਟਨ ਅਮਰਿੰਦਰ ਸਿੰਘ ਦਾ, ਹਾਲੇ ਇਹਨਾਂ ਦੀ ਸੂਚੀ ਜਾਰੀ ਨਹੀਂ ਹੋਈ ਜੀ, ਫਿਰ ਵੀ ਆਖੀ ਜਾਣਾ ਕਿ ਅਸੀਂ 20 ਸੀਟਾਂ ਤੋਂ ਵੱਧ ਅਕਾਲੀਆਂ ਨੂੰ ਲੈ ਨਹੀਂ ਦਿਆਂਗੇ। ਪਰ ਦੂਜੇ ਪਾਸੇ ਕਮਾਲ ਦੀ ਗੱਲ ਤੇ ਇਹ ਸੀ ਕਿ ਜਦੋਂ ਸੁਖਬੀਰ ਦੀ ਵਾਰੀ ਆਈ, ਉਹਨੂੰ ਪੁੱਛਿਆ ਗਿਆ, ਉਹ ਕਹਿੰਦਾ ਕਿ ਆਮ ਆਦਮੀ ਪਾਰਟੀ ਨੂੰ ਤੇ 10 ਤੋਂ ਵੱਧ ਸੀਟਾਂ ਨਹੀਂ ਮਿਲਦੀਆਂ। ਹੁਣ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ 20 ਦਿੰਦਾ, ਉਹ ਅਕਾਲੀ ਅੱਗੋਂ 10 ਆਮ ਆਦਮੀ ਪਾਰਟੀ ਨੂੰ ਦੇਈ ਜਾਂਦੇ ਆ। ਇਹਦਾ ਮਤਲਬ ਹੈ ਕਿ ਅਮਰਿੰਦਰ ਸਿੰਘ ਹੈ ਜਿਹੜਾ ਦੂਜੀਆਂ ਸੀਟਾਂ ਸਾਰੀਆਂ ਲਈ ਜਾਂਦਾ। ਸੁਖਬੀਰ ਸਿੰਘ ਬਾਦਲ ਤੇ ਆਪਸ ਦੇ ਵਿੱਚ ਉੱਥੇ ਕਾਫੀ ਇਹਨਾਂ ਨੇ ਇੱਕ ਦੂਜੇ ਨੂੰ ਸਵਾਲ ਜਵਾਬ ਕੀਤੇ ਆ, ਪਰ ਕੁੱਲ ਮਿਲਾ ਕੇ ਜੇ ਆਪਾਂ ਇਹਨਾਂ ਬਿਆਨਾਂ ਤੋਂ ਪਾਸੇ ਹਟ ਕੇ ਵੇਖੀਏ ਤਾਂ ਇੱਕ ਪਹਿਲਾਂ ਆਇਆ ਸੀਗਾ ਸਰਵੇ, ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਕਿ ਅਸੀਂ 100 ਸੀਟਾਂ ਜਿੱਤਦੇ ਪਏ ਹਾਂ। ਬਾਅਦ ਦੇ ਵਿੱਚ ਉਹ ਇੱਕ ਚੈਨਲ ਨੇ ਦਿਖਾਤਾ, ਉਹਦੇ 'ਚ ਇਹਨਾਂ ਦੀਆਂ 52-53 ਸੀਟਾਂ ਵਿਖਾਈਆਂ। ਕੈਪਟਨ ਅਮਰਿੰਦਰ ਸਿੰਘ ਦੋਵੇਂ ਜਿਹੜੇ ਸੀਗੇ ਸਰਵੇ, ਉਹ ਦੋਵੇਂ ਮੰਨੀ ਜਾਂਦਾ ਸੀ, ਕਹਿੰਦਾ ਪਹਿਲਾ ਵੀ ਸਹੀ ਹੈ, ਦੂਜਾ ਕਹਿੰਦਾ ਦੂਜਾ ਵੀ ਸਹੀ ਹੈ, ਉਹ ਸਾਰਿਆਂ ਨੂੰ ਸਹੀ ਕਹੀ ਜਾਂਦਾ ਸੀ। ਸੋ ਆਪੋ ਆਪਣੇ ਹਿਸਾਬ ਕਿਤਾਬ ਲਾਈ ਜਾਂਦੇ ਆ, ਪਰ ਜੇ 20 ਵਾਲੀ ਸ਼ਰਤ ਲਾਉਂਦੇ ਆ ਸੁਖਬੀਰ ਸਿੰਘ ਬਾਦਲ ਨੂੰ ਮੇਰੇ ਖਿਆਲ ਦੇ ਨਾਲ ਸ਼ਰਤ ਫੜ ਲੈਣੀ ਚਾਹੀਦੀ ਸੀ, ਕਿਉਂਕਿ ਅਕਾਲੀ ਦਲ ਇੰਨਾ ਵੀ ਗਿਆ ਗੁਜ਼ਰਿਆ ਨਹੀਂ ਕਿ 20 ਤੋਂ ਥੱਲੇ ਰਹਿ ਜਾਵੇ। ਲੋਕ ਵੀ ਇੱਥੇ ਆਖੀ ਜਾਂਦੇ ਆ ਕਿ ਹੋਰ ਨਹੀਂ ਤੇ ਅਸੀਂ 33 ਤੇ ਜਿਹੜੇ ਹੁੰਦੇ, ਜਿਹੜੇ ਇਹਨਾਂ ਦੇ ਆਪਦੇ ਸਮਰਥਕ ਕਹਿੰਦੇ ਕਿ 33 ਨੰਬਰ ਜਿਹੜੇ ਪਾਸ ਹੋਣ ਲਈ ਚਾਹੀਦੇ ਹੁੰਦੇ ਜ਼ਰੂਰੀ, ਉਹ 33 ਤੇ ਅਸੀਂ ਲੈ ਹੀ ਲੈਣੇ। ਜੀ ਜੀ। ਤੇ ਖਬਰ ਇਹ ਵੀ ਆ ਵੀ ਨਾਲ ਇਹ ਆਪਸ ਦੇ ਵਿੱਚ ਗੱਲਾਂ ਬਾਤਾਂ ਤਾਂ ਕਰਦੇ ਰਹੇ, ਪਰ ਪਾਣੀਆਂ ਦੇ ਬਾਰੇ ਇੱਕ ਵੀ ਗੱਲ ਨਾ ਕੀਤੀ। ਪਾਣੀਆਂ ਦੇ ਮੁੱਦੇ ਤੇ ਫਿਰ ਤੁਹਾਨੂੰ ਪਤਾ ਨਾ ਕਿ ਦੋਵੇਂ ਉਹ ਇੱਕੋ ਜਿਹੇ ਆ, ਦੋਵੇਂ ਧਿਰਾਂ ਇੱਕੋ ਜਿਹੀਆਂ, ਦੋਵਾਂ ਧਿਰਾਂ ਦੇ ਵਿੱਚ ਹੀ ਬੜੇ ਵਿੰਗ ਬਲਾਵੇਂ ਆ, ਜਲੇਬੀ ਵਾਂਗੂ, ਕੋਈ ਵੀ ਸਿੱਧਾ ਨਹੀਂ ਹੈ। ਸੋ ਪਾਣੀਆਂ ਦੇ ਮੁੱਦੇ ਤੇ ਇਹ ਆ ਕਿ ਰਲ ਮਿਲ ਕੇ ਆਖ ਛੱਡਦੇ ਕਿ ਤੂੰ ਆਪਦੀ ਖੇਡ ਖੇਡੀ ਜਾ, ਮੈਂ ਆਪਦੀ ਖੇਡ ਖੇਡੀ ਜਾਵਾਂ, ਕਿਉਂਕਿ ਪਾਣੀਆਂ ਦੇ ਮੁੱਦੇ ਤੇ ਜੇਕਰ ਕੋਈ ਨਿਊਟਰਲ ਬਹਿਸ ਹੁੰਦੀ ਹੈ ਉਹਦੇ ਤੇ ਦੋਵੇਂ ਹੀ ਫਸਦੇ ਆ, ਦੋਵੇਂ ਤਰ੍ਹਾਂ ਹੀ ਫਸਦੀਆਂ। ਇੱਕ ਨੇ ਬੁਨਿਆਦ ਰੱਖੀ ਲੁੱਟਣ ਦੀ ਤੇ ਦੂਜੇ ਨੇ ਉਹਦੇ ਤੇ ਪਹਿਰਾ ਦਿੱਤਾ ਜ਼ਮੀਨ ਲੈ ਕੇ, ਤੀਜੇ ਨੇ ਟੱਕ ਲਵਾ ਦਿੱਤਾ। ਫਿਰ ਉਹ ਬਰਨਾਲਾ ਸਰਕਾਰ ਵੇਲੇ ਜਦੋਂ ਟਿਕਟਾਂ ਦੀ ਵੰਡ ਹੋਈ ਅਕਾਲੀਆਂ ਦੀ, ਇਹਨਾਂ ਨੇ ਲਿਖ ਕੇ ਦਿੱਤਾ ਕਿ ਰਾਜੀਵ ਲੰਗੋਵਾਲ ਸਮਝੌਤਾ ਜਿਹੜਾ ਅਸੀਂ ਮੰਨਦੇ ਹਾਂ। ਫਿਰ ਬਾਅਦ ਦੇ ਵਿੱਚ ਜਦੋਂ ਹਾਲਾਤ ਬਦਲੇ, ਇੱਥੋਂ ਦੀ ਸਿਆਸਤ ਦੀ ਦਿਸ਼ਾ ਦਸ਼ਾ ਬਦਲੀ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਰਾਖਾ ਨੰਬਰ 1, ਰਾਖਾ ਨੰਬਰ 2, ਇਹ ਸਭ ਡਰਾਮੇਬਾਜ਼ੀ ਆ। ਵਾਸਤਵਿਕਤਾ ਸਭ ਨੂੰ ਪਤਾ, ਕੌਣ ਭੱਜ ਸਕਦਾ ਉਸ ਵਾਸਤਵਿਕਤਾ ਤੋਂ ਕਿ ਇਹ ਦੋਵੇਂ ਪਾਣੀਆਂ ਦੇ ਮੁੱਦੇ ਤੇ ਆ ਜਿਹੜੇ ਉਹ ਗੁਨਹਗਾਰ ਆ। ਜੀ ਜੀ। ਤੇ ਜਾਂਦੇ ਜਾਂਦੇ ਜੇ ਆਪਾਂ ਜਲਦੀ ਗੱਲ ਕਰ ਲਈਏ ਵੀ ਨਾਭਾ ਜੇਲ੍ਹ ਫਰਾਰੀ ਦੀ ਪੜਤਾਲ CBI ਤੋਂ ਕਰਾਉਣ ਦੀ ਮੰਗ ਕੀਤੀ ਹੈ ਕਾਂਗਰਸੀਆਂ ਨੇ। ਦੇਖੋ, ਕਾਂਗਰਸ ਦੀ ਮੰਗ ਹਾਲ ਦੀ ਘੜੀ ਮੇਰੇ ਖਿਆਲ ਦੇ ਨਾਲ ਗੈਰ ਵਾਜਬ ਆ, ਸਿਆਸਤ ਤੋਂ ਪ੍ਰੇਰਿਤ ਮੰਗ ਆ, ਕਿਉਂਕਿ ਜਿਹੜੀ SIT ਇਹਨਾਂ ਨੇ ਬਣਾਈ, ਉਸ SIT ਨੇ ਸਾਰੀਆਂ ਚੀਜ਼ਾਂ ਜੋ ਸਾਫ਼ ਕੀਤੀਆਂ ਉਹ ਸਰਕਾਰ ਦੇ ਪੱਖ ਵਿੱਚ ਨਹੀਂ ਸਨ, ਸਰਕਾਰ ਦੇ ਵਿਰੋਧ ਵਿੱਚ, ਕਿਉਂਕਿ ਉਹਨਾਂ ਨੇ ਦੱਸਿਆ ਕਿ ਇਹਨਾਂ ਦਾ ਆਪਸ ਦੇ ਵਿੱਚ ਰਿਸ਼ਤਾ ਸੀ, ਕੈਦੀਆਂ ਦਾ ਤੇ ਪੁਲਿਸ ਵਾਲਿਆਂ ਦਾ। ਜਿਹੜੀ SIT ਨੇ ਇਹ ਗੱਲ ਦੱਸੀ ਹੈ ਉਹਦੇ ਤੇ ਭਰੋਸਾ ਸਾਨੂੰ ਅੱਗੇ ਵੀ ਕਰਨਾ ਚਾਹੀਦਾ। ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਕੋਈ ਖਾਲਿਸਤਾਨੀ ਐਕਸ਼ਨ ਨਹੀਂ ਸੀ,
ਇਹ ਗੈਂਗਸਟਰਾਂ ਦਾ ਕੀਤਾ ਐਕਸ਼ਨ ਸੀ। ਹਰਮਿੰਦਰ ਸਿੰਘ ਮਿੰਟੂ ਹੈ ਜਿਹੜਾ, ਉਹ ਤੇ ਬਸ ਜਿਵੇਂ ਕਹਿ ਲਈਏ ਰੂੰਗੇ ਝੂੰਗੇ 'ਚ ਭੱਜ ਗਿਆ। ਉਹਨਾਂ ਨੇ ਜਿੰਨੀਆਂ ਵੀ ਗੱਲਾਂ ਕਹੀਆਂ ਨੇ, ਸਾਰਾ ਕੁਛ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਇਹ ਖੇਡ ਖੇਡੀ ਗਈ, ਕਿਸ ਤਰ੍ਹਾਂ ਗੂੰਦ ਗੂੰਦੀ ਗਈ। ਹਾਲ ਦੀ ਘੜੀ ਉਹਨਾਂ ਦੀ ਜਾਂਚ ਸਹੀ ਦਿਸ਼ਾ ਵੱਲ ਜਾ ਰਹੀ ਹੈ। ਹੁਣ ਇੰਤਜ਼ਾਰ ਕਰਨਾ ਚਾਹੀਦਾ ਹੈ। ਜੇ ਗੈਂਗਸਟਰ ਨਹੀਂ ਫੜੇ ਜਾਂਦੇ, 2 4 8 10 ਦਿਨ ਨਹੀਂ ਫੜੇ ਜਾਂਦੇ, ਜਾਂ ਅੱਗੇ ਚੱਲ ਕੇ ਕਿਸੇ ਉਸ ਬਿੰਦੂ ਤੇ ਜਾਂਚ ਪਹੁੰਚਦੀ ਹੈ ਜਿੱਥੋਂ ਸਾਨੂੰ ਲੱਗਦਾ ਹੈ ਕਿ ਇਹ ਜਾਂਚ ਤਿਲਕਾਈ ਜਾ ਰਹੀ ਹੈ, ਉੱਥੇ ਅਸੀਂ ਕਹਿ ਸਕਦੇ ਹਾਂ ਕਿ ਭਾਈ ਇੱਥੇ ਕਿਤੇ ਨਾ ਕਿਤੇ ਸਰਕਾਰ ਆਪਣੇ ਖਾਸ ਬੰਦੇ ਜਾਂ ਖਾਸ ਅਫਸਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਪਈ ਹੈ। ਇਸ ਕਰਕੇ ਕੋਈ ਨਿਰਪੱਖ ਕੇਂਦਰੀ ਜਾਂਚ ਏਜੰਸੀ ਹੈ ਜਿਹੜੀ ਪੜਤਾਲ ਕਰੇ। ਹਾਲੇ ਜਾਂਚ ਸ਼ੁਰੂ ਹੋਈ ਹੈ। ਜਾਂਚ ਕਰਨ ਦਾ ਉਹਨਾਂ ਦਾ ਜਿਹੜਾ ਢੰਗ ਤੇ ਜਿਹੜਾ ਸਿੱਟਾ ਇਸ ਸਮੇਂ ਬਿਲਕੁਲ ਠੀਕ ਆ। ਨਿਰੋਲ ਸਿਆਸੀ ਜਿਹੜੀਆਂ ਇਸ ਤਰ੍ਹਾਂ ਦੀ ਮੰਗ ਕਰਨੀ, ਉਹ ਮੇਰੇ ਖਿਆਲ ਦੇ ਨਾਲ ਹਾਲੇ ਕਾਹਲੀ ਹੈ। ਵੇਖ ਲੈਣਾ ਚਾਹੀਦਾ। ਕਾਂਗਰਸ ਨੂੰ ਵੈਸੇ ਹੱਕ ਆ, ਉਹ ਮੰਗੀ ਜਾਣ ਮੰਗਾਂ। ਉਹ ਵਿਰੋਧੀ ਧਿਰ 'ਚ ਬਿਠਾਈ ਇਸੇ ਕਰਕੇ ਅਕਾਲੀਆਂ ਨੇ ਕਿ ਮੰਗਾਂ ਮੰਗੀ ਜਾਓ, ਉਹਨਾਂ ਨੇ ਕਿਹੜਾ ਮੰਨਣੀਆਂ। ਪਰ ਹਾਲ ਦੀ ਘੜੀ ਮੇਰੇ ਖਿਆਲ ਦੇ ਨਾਲ ਠੀਕ ਆ। ਜੇਕਰ ਕਿਤੇ ਲੱਗਿਆ ਫਿਰ ਇਹ ਮੰਗ ਇਹਨਾਂ ਦੀ ਜਾਇਜ਼ ਹੀ ਆ। ਪਰ ਵੈਸੇ ਜੇ ਦੇਖੀਏ, ਜਿਸ ਤਰ੍ਹਾਂ ਗਗਨੇਜੇ ਵਾਲੀ ਜਾਂਚ ਇਹਨਾਂ ਨੇ 1 ਮਿੰਟ ਦੇ ਵਿੱਚ CBI ਨੂੰ ਹੈਂਡਓਵਰ ਕਰ ਦਿੱਤੀ ਸੀ, ਜਾਂਚ ਇਹ ਵੀ ਜਿਹੜੀ ਸੀ ਮੇਰੇ ਖਿਆਲ ਦੇ ਨਾਲ ਜਾਂਚ ਤੇ ਕੇਂਦਰੀ ਏਜੰਸੀ ਦੀ ਬਣਦੀ ਸੀ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਹਾਲ ਦੀ ਘੜੀ ਠੀਕ ਹੈ ਕਿ SIT ਚੰਗਾ ਕੰਮ ਕਰਦੀ ਪਈ ਹੈ। ਚੰਗਾ ਕੰਮ ਜਿੰਨਾ ਚਿਰ ਕਰਦੀ ਪਈ ਹੈ ਤੇ ਸਾਨੂੰ ਚੰਗੇ ਬਣ ਕੇ ਉਹ ਚੰਗਾ ਕੰਮ ਵੇਖਣਾ ਚਾਹੀਦਾ। ਜੀ 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 ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ। ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।